ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ 1984 ਬਾਰੇ 1984 ਦੇ ਸਿੱਖ ਕਤਲੇਆਮ ਬਾਰੇ ਨਸਲਕੁਸ਼ੀ ਬਾਰੇ ਹਮੇਸ਼ਾ ਇਸ ਪਲੇਟਫਾਰਮ ਤੋਂ ਜਿਹੜੀਆਂ ਡਿਸਕਸ਼ਨਸ ਨੇ ਵਿਚਾਰ ਚਰਚਾਵਾਂ ਨੇ ਉਹ ਕਰਦੇ ਹਾਂ। ਜਦੋਂ ontario ਦੇ ਵਿੱਚ ਕੈਨੇਡਾ ਦੇ ontario ਸੂਬੇ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਸੀ, ਉਹ ਵੀ ਇੱਕ ਅਜਿਹਾ ਪੜਾਅ ਸੀ ਜਿਹਨੇ ਭਾਰਤ ਸਰਕਾਰ ਦਾ ਜਿਹੜਾ ਚਿਹਰਾ ਹੈਗਾ ਕਰੂਪ ਚਿਹਰਾ ਉਹਨੂੰ ਨੰਗਿਆ ਕੀਤਾ ਸੀ ਤੇ ਦੁਨੀਆ ਦੇ ਵਿੱਚ ਇਹ ਗੱਲ ਜਗ ਜ਼ਾਹਰ ਕੀਤੀ ਸੀ ਕਿ ਜਿਸ ਕਤਲੇਆਮ ਨੂੰ ਭਾਰਤ ਸਰਕਾਰ ਵੱਲੋਂ ਜਾਂ ਉੱਥੋਂ ਦੇ ਮੀਡੀਆ ਵੱਲੋਂ ਦੰਗੇ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ, ਉਹ ਦੰਗੇ ਨਹੀਂ ਸਨ। ਦੋ ਭਾਈਚਾਰਿਆਂ ਦੇ ਵਿੱਚ ਕੋਈ ਲੜਾਈ ਝਗੜੇ ਦਾ ਜਾਂ ਫਸਾਦ ਦਾ ਉੱਥੇ ਕੋਈ ਮਤਲਬ ਨਹੀਂ ਸੀ। ਉਹ ਇੱਕ ਵੈਲ ਪਲੈਨਡ ਜਿਹੜੀ ਨਸਲਕੁਸ਼ੀ ਸੀ। ਸੋ ਇਸੇ ਤਰਜ਼ ਦੇ ਉੱਪਰ ਜਦੋਂ ਅਸੀਂ ਅਮਰੀਕਾ ਦੇ ਵਿੱਚ ਗੱਲ ਕਰਦੇ ਹਾਂ, ਜਿੱਥੇ ਅਸੀਂ ਬੈਠੇ ਹਾਂ ਇਸ ਵਕਤ, ਤਾਂ ਕਨੈਟਿਕਟ ਸੂਬਾ ਅਮਰੀਕਾ ਦੇ ਵਿੱਚ ਪਹਿਲਾ ਅਜਿਹਾ ਸੂਬਾ ਬਣਿਆ ਜਿਹਨੇ 1 ਨਵੰਬਰ ਦਾ ਜਿਹੜਾ ਦਿਨ ਹੈ ਉਹਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਮਾਨਤਾ ਦਿੱਤੀ ਹੈ, ਡਿਕਲੇਅਰ ਕੀਤਾ। ਇਹ ਕੋਈ ਪਹਿਲਾਂ ਬਿੱਲ ਕਨੈਟਿਕਟ ਦੀ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਗਿਆ, ਉਹ ਤੋਂ ਬਾਅਦ ਹੁਣ ਸਾਰੇ ਸੈਨੇਟਰਸ ਦੀ ਸਰਬਸੰਮਤੀ ਦੇ ਨਾਲ ਇਹ ਜਿਹੜਾ ਬਿੱਲ ਹੈ ਉਹ ਉੱਥੋਂ ਪਾਸ ਹੋਇਆ ਤੇ ਐਕਟ ਬਣਿਆ ਗਵਰਨਰ ਦੇ ਦਸਤਖਤ ਦੇ ਨਾਲ। ਸੋ ਕਨੈਟਿਕਟ ਸੂਬੇ ਦੇ ਵਿੱਚ ਹੁਣ ਜਿਹੜਾ ਨਵੰਬਰ ਦਾ ਮਹੀਨਾ ਹੈਗਾ, ਖਾਸ ਤੌਰ ਤੇ ਜਿਹੜਾ 1 ਨਵੰਬਰ ਦਾ ਦਿਨ ਹੈ, ਉਹ ਸਿੱਖ ਨਸਲਕੁਸ਼ੀ ਯਾਦਗਾਰੀ ਦਿਨ ਵਜੋਂ ਮਨਾਇਆ ਜਾਇਆ ਕਰੇਗਾ ਅੱਜ ਤੋਂ, ਇਸ ਸਾਲ ਤੋਂ ਜਦੋਂ ਅਸੀਂ ਅੱਗੇ ਦੀ ਗੱਲ ਕਰਦੇ ਹਾਂ। ਸੋ ਇਹ ਇੱਕ ਸਟੈਪ ਹੈਗਾ, ਇੱਕ ਅਹਿਮ ਕਦਮ ਹੈ ਜਿਹਨੇ ਸਿੱਖ ਨਸਲਕੁਸ਼ੀ, ਸਿੱਖ ਕੌਮ ਜਿਹੜੀ ਖਾਸ ਤੌਰ ਤੇ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਸਿੱਖ ਕੌਮ ਇਸ ਤੇ ਕੰਮ ਕਰ ਰਹੀ ਹੈ ਕਿ ਇਸ ਨੂੰ ਨਸਲਕੁਸ਼ੀ ਵਜੋਂ ਜਿਹੜੀ ਮਾਨਤਾ ਹੈਗੀ ਹੈ ਦੁਨੀਆ ਭਰ ਦੇ ਵਿੱਚ ਉਹ ਮਿਲੇ। ਸਿੱਖਾਂ ਦਾ ਜਿਹੜਾ ਜਦੋਂ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਤਾਂ ਪਹਿਲਾ ਕਦਮ ਹੈ ਇਹ ਕਿ ਘੱਟੋ ਘੱਟ ਪਹਿਲਾਂ ਮਾਨਤਾ ਮਿਲੇ ਨਸਲਕੁਸ਼ੀ ਦੀ, ਤੇ ਉਹ ਤੋਂ ਬਾਅਦ ਜੇ ਅਗਲੀ ਇਨਸਾਫ ਦੀ ਅਕਾਊਂਟੇਬਿਲਿਟੀ ਦੀ ਗੱਲ ਆਊਗੀ ਉਹ ਅੱਗੇ ਤੁਰੇਗੀ। ਇਸੇ ਦੇ ਨਾਲ ਜਿਹੜੀਆਂ ਹੋਰ ਡਿਵੈਲਪਮੈਂਟਸ ਹੈਗੀਆਂ ਨੇ ਇਸ ਵਕਤ ਵਿਚਾਰ ਚਰਚਾ ਦੇ ਅਧੀਨ, ਉਹਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਜਾਂ ਜਿਸ ਇਸ਼ੂ ਬਾਰੇ ਮੈਂ ਅੱਜ ਤੁਹਾਡੇ ਨਾਲ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਇਸ ਨਸਲਕੁਸ਼ੀ ਦੇ ਇਸ਼ੂ ਦੇ ਉੱਤੇ ਅਮਰੀਕਾ ਦੇ ਵਿੱਚ ਜਿਹੜਾ ਇਹ ਇੱਕ ਇਤਿਹਾਸਕ ਕਦਮ ਪੁੱਟਿਆ ਗਿਆ, ਇਹਦੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਤੇ ਸਿੱਖਸ ਫॉर ਜਸਟਿਸ ਤੋਂ ਸਰਦਾਰ ਜਗਦੀਪ ਸਿੰਘ ਸਾਡੇ ਨਾਲ ਮੌਜੂਦ ਨੇ। ਤੁਹਾਡਾ ਦੋਵਾਂ ਜਣਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਿੰਮਤ ਸਿੰਘ ਜੀ, ਗੱਲ ਸ਼ੁਰੂਆਤ ਕਰੀਏ ਇਸ ਜਿਹੜਾ ਇਹ ਅਮਰੀਕਾ ਦੇ ਵਿੱਚ ਕਨੈਟਿਕਟ ਸੂਬੇ ਵੱਲੋਂ ਇਹ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ 1 ਨਵੰਬਰ ਨੂੰ ਮਾਨਤਾ ਦਿੱਤੀ ਗਈ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਕਿੰਨੀ ਕੁ ਅਹਿਮੀਅਤ ਹੈਗੀ ਹੈ ਜਦੋਂ ਅਸੀਂ ਇਸ ਵਕਤ ਮੀਡੀਆ ਦੇ ਵਿੱਚ ਵੀ ਇਹਦੇ ਤੇ ਵਿਚਾਰ ਚਰਚਾ ਹੋ ਰਹੀ ਹੈ? ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅਮਰਦੀਪ ਸਿੰਘ ਜੀ ਜਿਹੜੀ ਗੱਲ ਤੁਹਾਡੇ ਗੱਲ ਕਰਦਾ ਪਹਿਲਾਂ, ਕਿਉਂਕਿ ਜਦੋਂ ਸਿੱਖ ਨਸਲਕੁਸ਼ੀ ਦਾ ਜਿਹੜਾ ਸ਼ਬਦ ਆ ਸਿੱਖ ਜੈਨੋਸਾਈਡ, ਇਹ ਜਿਹੜਾ ਆ ਇੱਥੇ ਆਪਣੇ ਸਿੱਖ ਫॉर ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਜੀ ਪੰਨੂ, ਉਹਨਾਂ ਨੇ ਮੇਰੇ ਖਿਆਲ 'ਚ ਇਸ ਖਿੱਤੇ ਵਿੱਚ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਇਸ ਸ਼ਬਦ ਨੂੰ ਜਿਹੜਾ ਅੱਗੇ ਲਿਆਉਣ ਦਾ ਜਿਹੜਾ ਉਹਨਾਂ ਨੇ ਬੜਾ ਅਹਿਮ ਜਿਹੜਾ ਸ਼ਲਾਘਾਯੋਗ ਜਿਹੜਾ ਉਦਮ ਉਹਨਾਂ ਨੇ ਕੀਤਾ। ਉਸ ਦੇ ਸਦਕੇ ਹੀ ਜਿਵੇਂ ਅਮਰੀਕਾ ਦੀਆਂ ਅੱਜ ਲਗਭਗ 13 ਤੋਂ 14 ਸਟੇਟਾਂ ਦੇ ਵਿੱਚ ਜਿਹੜਾ ਆ ਰੈਕੋਗਨਾਈਜ਼ ਜਿਹੜਾ ਆ ਸਿੱਖ ਜੈਨੋਸਾਈਡ ਨੂੰ ਕਰ ਦਿੱਤਾ ਗਿਆ ਕਿ ਉਹ ਕਤਲੇਆਮ ਸੀ, ਸਿੱਖਾਂ ਦੀ ਜੈਨੋਸਾਈਡ ਸੀ, ਭਾਰਤ ਸਰਕਾਰ ਨੇ ਜਿਹੜੀ ਗਿਣੀ ਮਿਣੀ ਸਾਜ਼ਿਸ਼ ਦੇ ਅਧੀਨ ਕੀਤੀ। ਸੋ ਉਸ ਚੀਜ਼ ਨੂੰ ਇੱਕ ਕਦਮ ਅੱਗੇ ਵਧਾਉਂਦੇ ਹੋਏ ਜੋ ਕਨੈਕਟੀਕਟ ਸਟੇਟ ਦੇ ਵਿੱਚ 1 ਜੂਨ ਨੂੰ ਜਿਹੜਾ ਇਹ ਬਿੱਲ ਪਾਸ ਹੋਣਾ, ਕਾਨੂੰਨ ਬਣਨਾ ਕਿ ਸਿੱਖਾਂ ਦੀ ਜਿਹੜੀ ਜੈਨੋਸਾਈਡ ਭਾਰਤ ਵਿੱਚ ਹੋਈ ਆ ਉਹਨੂੰ ਐਜ ਏ ਰਿਮੈਂਬਰੈਂਸ ਡੇ ਜਿਹੜਾ ਆ 1 ਨਵੰਬਰ ਜਿਹੜਾ ਆ ਯਾਦਗਾਰੀ ਦਿਨ ਜਿਹੜਾ ਐਵਰਗ੍ਰੀਨ ਜਿਹੜਾ ਬਿੱਲ ਸੀ ਉਹ ਪਾਸ ਹੋਇਆ ਆ ਜੀ। ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਪਿਛਲੇ ਲਗਭਗ 7 ਮਹੀਨਿਆਂ ਤੋਂ ਜਦੋਂ ਪੇਸ਼ ਵੀ ਕੀਤਾ ਗਿਆ ਸੀ ਅਸੈਂਬਲੀ ਦੇ ਵਿੱਚ, ਸਰਦਾਰ ਸਵਰਨਜੀਤ ਸਿੰਘ ਖਾਲਸਾ ਦਾਸ, ਮੈਂ ਵੀ ਗਿਆ ਸੀ ਉੱਥੇ, ਸਾਡੇ ਨਾਲ ਹਰਪ੍ਰੀਤ ਸਿੰਘ ਰਾਣਾ, ਅਵਤਾਰ ਸਿੰਘ ਪੰਨੂ ਸਿੱਖ ਫॉर ਜਸਟਿਸ ਵੱਲੋਂ, ਔਰ ਗੁਰਨਿੰਦਰ ਸਿੰਘ ਢਾਲੀਵਾਲ ਜਿਹੜਾ ਮੈਸੇਚਿਉਸੇਟਸ ਤੋਂ ਹੈਗੇ ਆ, ਉਹ ਕਾਫੀ ਜਿਹੜੇ ਐਕਟਿਵ ਜਿਹੜੇ ਸਿੰਘ ਅਸੀਂ ਉਦੋਂ ਜਦੋਂ ਪੇਸ਼ ਕੀਤਾ ਸੀ ਇਹ ਸਾਡੇ ਜਿਹੜੇ ਅਮਰੀਕਨ ਪੋਲੀਟੀਸ਼ੀਅਨ ਜਿਨ੍ਹਾਂ ਦੇ ਵਿੱਚ ਕੈਥੀ ਹੋਸਟਨ ਜਿਹੜੀ ਲੇਡੀਜ਼ ਹੈਗੇ ਆ ਅਸੈਂਬਲੀ ਮੈਂਬਰ ਆ ਜੀ, ਉਹਨਾਂ ਨੇ ਤੇ ਕੈਵਨ ਰੋਇਨ ਉਹਨਾਂ ਨੇ ਇਸ ਬਿੱਲ ਨੂੰ ਪੇਸ਼ ਕੀਤਾ ਸੀ।
ਉਸ ਵੇਲੇ ਟੈਸਟੀਮਨੀ ਵੀ ਹੋਈ ਸੀ। ਸਵਰਨਜੀਤ ਸਿੰਘ ਖਾਲਸਾ ਉਹਨਾਂ ਨੇ ਜਿਹੜਾ ਅਸੀਂ ਬਕਾਇਦਾ ਅਸੈਂਬਲੀ ਦੇ ਵਿੱਚ ਉੱਥੇ ਹਾਜ਼ਰ ਸਾਂ। ਕ੍ਰਾਸ ਕੁਐਸਚਨ ਜਿਹੜੇ ਆ ਉਹ ਪੁੱਛਦੇ ਆ ਕਿ ਭਾਈ ਤੁਸੀਂ ਡਾਕੂਮੈਂਟਸ ਜਿਹੜੇ ਦਿਓ, ਕਿਵੇਂ ਤੁਸੀਂ ਇਹਨੂੰ ਪ੍ਰੂਫ ਕਰਦੇ ਹੋ ਕਿ ਬਾਕੀ ਸਿੱਖ ਜੈਨੋਸਾਈਡ ਜਿਹੜੀ ਤੁਹਾਡੀ ਭਾਰਤ ਵਿੱਚ 1984 ਤੋਂ ਬਾਅਦ ਜਿਹੜੀ ਉਹ ਸਾਰੇ ਵਿਦਨ ਡਾਕੂਮੈਂਟ ਪ੍ਰੂਫ ਜਿਹੜੇ ਆ, ਔਰ ਅਸੀਂ ਜਿਹੜੀ ਆ ਟੈਸਟੀਮਨੀ ਉੱਥੇ ਦਿੱਤੀ ਆ। ਸੋ ਉਹ ਤੋਂ ਬਾਅਦ ਹੁਣ ਜੋ 1 ਜੂਨ ਨੂੰ ਇਹਨੂੰ ਬਕਾਇਦਾ ਤੌਰ ਤੇ ਕਾਨੂੰਨ ਬਣ ਗਿਆ। ਜਿੰਨੇ ਵੀ ਕਨੈਕਟੀਕਟ ਦੇ ਜਿਹੜੇ ਸਰਕਾਰੀ ਅਦਾਰੇ ਆ, ਸਕੂਲ, ਕਾਲਜ, ਪਬਲਿਕ ਪਲੇਸਾਂ, ਆਉਣ ਵਾਲੇ ਸਮੇਂ ਦੇ ਵਿੱਚ ਬਕਾਇਦਾ ਇਸ ਦਿਨ ਨੂੰ ਜਿਹੜੀ ਸਟੇਟ ਵੱਲੋਂ ਮਨਾਇਆ ਜਾਇਆ ਕਰੇਗਾ। ਉਹਦੇ ਵਿੱਚ ਵੱਡੀ ਤਾਦਾਦ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਉੱਥੇ ਪਹੁੰਚਣ, ਤਾਂ ਕਿ ਅਸੀਂ ਇਹ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ ਜਿਹੜਾ ਸਿੱਖਾਂ ਦੇ ਨਾਲ ਜਿਹੜੀ ਸਿੱਖ ਨਸਲਕੁਸ਼ੀ ਆ, ਸਿੱਖ ਜੈਨੋਸਾਈਡ ਭਾਰਤ ਵਿੱਚ ਪੂਰੇ ਵਿਉਂਤਬੰਦ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਵਰਤੀ ਗਈ। ਔਰ ਅੱਜ ਵੀ ਜਗਦੀਸ਼ ਟੈਟਲਰ ਵਰਗੇ, ਸੱਜਣ ਕੁਮਾਰ ਵਰਗੇ ਔਰ ਅਮਿਤਾਭ ਬੱਚਨ ਜਿਹੜਾ ਕਹਿੰਦਾ ਸੀ ਖੂਨ ਕੇ ਛਿੱਟੇ ਸਿੱਖੋਂ ਕੇ ਘਰ ਤੱਕ ਜਾਣੇ ਚਾਹੀਏ, ਉਹ ਅੱਜ ਵੀ ਜਿਉਂਦੇ ਘੁੰਮਦੇ ਆ ਔਰ ਸਰਕਾਰੀ ਪੁਸਤ ਪਨਾਹੀ ਦੇ ਵਿੱਚ ਆ। ਸੋ ਇਹ ਜਿਹੜਾ ਅਮਰੀਕਾ ਦੀ ਧਰਤੀ ਤੇ ਇੱਥੇ ਸਾਨੂੰ ਇਨਸਾਫ, ਕਿਉਂਕਿ ਇਹ ਕੰਟਰੀ ਇਹ ਦੁਨੀਆ ਦੀ ਪਾਵਰਫੁਲ ਕੰਟਰੀ ਆ, ਸੁਪਰੀਮ ਪਾਵਰ ਆ। ਸੋ ਇਸ ਕੰਟਰੀ ਦੇ ਵਿੱਚ ਤੁਹਾਡੀ ਜਿਹੜੀ ਜਦੋਂ ਤੁਸੀਂ ਆਪਣੇ ਦੁੱਖ ਨੂੰ ਰੋਂਦੇ ਆ, ਵਿਦਨ ਪ੍ਰੂਫ ਤੁਸੀਂ ਡਾਕੂਮੈਂਟ ਦਿੰਦੇ ਆ, ਇਹ ਬਿੱਲ ਪਾਸ ਕਰਾਉਣਾ, ਕਾਨੂੰਨ ਬਣਨਾ। ਸੋ ਇਹ ਇੱਕ ਤਰ੍ਹਾਂ ਦਾ ਭਾਰਤੀ ਸਰਕਾਰ ਤੇ ਭਾਰਤੀ ਸਟੇਟ ਤੇ ਧੱਬਾ ਆ ਕਿ ਤੁਸੀਂ ਆਪਣੇ ਵਾਸ਼ਨਿਕ ਲੋਕਾਂ ਨੂੰ ਕਤਲੇਆਮ ਕਰਦੇ ਆ ਗਣੀ ਮਿਣੀ ਸ਼ਾਸਨ ਦੇ ਅਧੀਨ, ਔਰ ਤੁਸੀਂ ਉਹ ਹਥਿਆਰ, ਕੈਮੀਕਲ ਗੈਸਾਂ ਜੋ ਦਰਬਾਰ ਸਾਹਿਬ ਵਿੱਚ ਵਰਤੀਆਂ ਗਈਆਂ, ਜਿਹੜੀ ਕੋਈ ਕੰਟਰੀ ਆਪਣੇ ਵਾਸ਼ਨਿਕਾਂ ਤੇ ਨਹੀਂ ਵਰਤ ਸਕਦੀ। ਸੋ ਮੈਂ ਸਮਝਦਾ ਇਹ ਬਹੁਤ ਵੱਡੀ ਪ੍ਰਾਪਤੀ ਆ ਸਿੱਖਾਂ ਦੀ, ਖਾਸ ਕਰਕੇ ਅਮਰੀਕਾ ਦੇ ਵਿੱਚ, ਔਰ ਪੂਰੇ ਵਰਲਡ ਦੇ ਸਿੱਖਾਂ ਦੀ ਇਹ ਬਹੁਤ ਵੱਡੀ ਪ੍ਰਾਪਤੀ ਆ ਕਿ ਇਹਨੂੰ ਐਜ ਏ ਸਿੱਖ ਜੈਨੋਸਾਈਡ ਰੈਕੋਗਨਾਈਜ਼ ਜਿਹੜਾ ਐਜ ਏ ਕਾਨੂੰਨ ਬਣ ਜਾਣਾ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਭਾਰਤ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਉਹਦੇ ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਇੱਕ ਲਾਰਜੈਸਟ ਡੈਮੋਕ੍ਰੇਸੀ ਜਿਸ ਮੁਲਕ ਨੂੰ ਕਿਹਾ ਜਾਂਦਾ ਉਹ ਆਪ ਵੀ ਕਹਿੰਦੇ ਆ ਤੇ ਅਦਰਵਾਈਜ਼ ਦੁਨੀਆ ਦੇ ਵਿੱਚ ਵੀ ਉੱਥੇ ਜਿਹੜੇ ਕਾਰਵਾਈਆਂ ਹੈਗੀਆਂ ਨੇ ਜਾਂ ਜਿਹੜਾ ਰਾਜਤੰਤਰ ਹੈ, ਹਕੂਮਤ ਹੈ, ਉਹ ਕਿਵੇਂ ਦਾ ਬਿਹੇਵ ਕਰਦੀ ਹੈ। ਜਗਦੀਪ ਸਿੰਘ ਜੀ, ਤੁਹਾਡੇ ਵੱਲ ਆਵਾਂ। ਸਿੱਖਸ ਫॉर ਜਸਟਿਸ ਵੱਲੋਂ ਜਿਵੇਂ ਹਿੰਮਤ ਸਿੰਘ ਨੇ ਵੀ ਮੈਂਸ਼ਨ ਕੀਤਾ ਕਿ ਇੱਕ ਜਿਹੜੀ ਮੁਹਿੰਮ ਸੀ ਇਹਨੂੰ ਦੰਗਿਆਂ ਦੇ ਵਿੱਚੋਂ ਕੱਢ ਕੇ ਨਸਲਕੁਸ਼ੀ ਐਲਾਨਣ ਵੱਲ ਉਹਦੇ ਵਿੱਚ ਸਿੱਖਸ ਫॉर ਜਸਟਿਸ ਦਾ ਅਹਿਮ ਯੋਗਦਾਨ ਹੈ। ਭਾਵੇਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਫ੍ਰੈਜ਼ਨੋ ਹੋਵੇ ਜਾਂ ਬਾਕੀ ਜਿਹੜੇ ਸੂਬਿਆਂ ਦੇ ਵਿੱਚ ਸ਼ਹਿਰ ਹੈਗੇ ਆ ਉਹਨਾਂ ਦੇ ਵੱਲੋਂ ਪ੍ਰੋਕਲੇਮੇਸ਼ਨਸ ਹੋਣੀਆਂ, ਉਹ ਸਾਰੇ ਇੱਕ ਮਾਹੌਲ ਨੇ ਬੜਾ ਇੱਕ ਜਿਹੜਾ ਅਸੀਂ ਕਹਿੰਦੇ ਆ ਵੀ ਰੋਲ ਅਦਾ ਕੀਤਾ ਹੈ ਇਸ ਕਦਮ ਨੂੰ ਜਾਂ ਇਸ ਗੱਲ ਨੂੰ ਇੱਥੇ ਤੱਕ ਲੈ ਕੇ ਆਉਣ ਦੇ ਲਈ। ਸੋ ਤੁਸੀਂ ਜਥੇਬੰਦੀ ਵੱਲੋਂ ਜਾਂ ਇੱਕ ਸਿੱਖ ਹੋਣ ਦੇ ਨਾਤੇ ਕੀ ਸਮਝਦੇ ਹੋ ਇਹਦੀ ਅਹਿਮੀਅਤ ਬਾਰੇ, ਤੇ ਇਨ ਦ ਲੌਂਗ ਰਨ ਜਦੋਂ ਅਸੀਂ ਭਾਰਤ ਸਰਕਾਰ ਦੇ ਨਾਲ ਜਾਂ ਜਦੋਂ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਤਾਂ ਇਹਦੀ ਕੀ ਅਹਿਮੀਅਤ ਹੈਗੀ ਹੈ? ਜੀ ਅਮਰਵੀਰ ਜੀ, ਦੇਖੋ ਜੇ 1984 ਸਿੱਖ ਜੈਨੋਸਾਈਡ ਦੇ ਰੈਜ਼ੋਲੂਸ਼ਨ ਪਾਸ ਹੁੰਦੇ ਨੇ ਤੇ ਉਹਦਾ ਸਭ ਤੋਂ ਵੱਡਾ ਤੁਹਾਨੂੰ ਉਹਦਾ ਫਾਇਦਾ ਇਹ ਹੁੰਦਾ ਵੀ UN ਦੇ ਲਾਜ਼ ਕਹਿੰਦੇ ਨੇ ਵੀ ਜੇ ਤੁਹਾਡੀ ਕਿਤੇ ਨਸਲਕੁਸ਼ੀ ਹੋਈ ਆ ਤੇ ਤੁਹਾਡਾ ਫਿਰ ਉੱਥੇ ਰੈਫਰੈਂਡਮ ਦਾ ਹੱਕ ਆ ਜੀ। UN ਤੁਹਾਨੂੰ ਲਾਅ ਤੁਹਾਡੇ ਹੱਕ 'ਚ ਭੁਗਤਦਾ ਹੈ ਵੀ ਜੇ ਤੁਹਾਡੀ ਨਸਲਕੁਸ਼ੀ ਹੋਈ ਆ ਤਾਂ ਤੁਹਾਨੂੰ ਰੈਫਰੈਂਡਮ ਦਾ ਹੱਕ ਆ। ਸੋ ਨਸਲਕੁਸ਼ੀ ਸਾਡੀ ਹੋਈ ਆ ਤੇ ਇਹਦੇ ਬਾਅਦ ਜਿਹੜਾ ਆਪਣਾ ਮੁਹਿੰਮ ਤੋਰੀ ਗਈ ਸੀ ਵੀ ਇਹ ਜੈਨੋਸਾਈਡ ਆ ਤਕਰੀਬਨ 2007 ਤੋਂ ਬਾਅਦ, ਤੇ ਅੱਜ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਬੂਰ ਲੱਗਾ ਤੇ ਅੱਜ 14 ਸ਼ਹਿਰ, ਭਾਵੇਂ ਓਨਟਾਰੀਓ ਪਾਰਲੀਮੈਂਟ ਤੇ ਹੁਣ ਅਮਰੀਕਾ ਦੀ ਸਭ ਤੋਂ ਅਮੀਰ ਸਟੇਟ ਕਨੈਟੀਕਟ, ਜਿੱਥੇ ਦੁਨੀਆ ਦੇ ਸਭ ਤੋਂ ਉਹ ਅਦਾਰੇ ਨੇ ਜਿੱਥੇ ਦੁਨੀਆ ਦੇ ਲੋਕ ਪੜ੍ਹਨ ਆਉਂਦੇ ਨੇ ਤੇ ਸਭ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਕਾਂ ਦੇ ਉੱਥੇ ਅਮੀਰ ਨੇ, ਉਹ ਸਟੇਟ 'ਚ ਨਸਲਕੁਸ਼ੀ ਦਾ ਜਿਹੜਾ ਮਤਾ ਪਾਸ ਹੋਣਾ ਇਹ ਬਹੁਤ ਵੱਡੀ ਅਚੀਵਮੈਂਟ ਆ ਤੇ ਸਾਡੇ ਲਈ ਇਹ ਮਾਈਲਸਟੋਨ ਆ ਸਾਡੀ ਆਜ਼ਾਦੀ ਵਾਸਤੇ, ਕਿਉਂਕਿ UN ਦੇ ਕਾਨੂੰਨ ਦੇ ਥੱਲੇ ਆਪਾਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਤੇ UN ਵੀ ਤੁਹਾਨੂੰ ਇਹ ਪੁੱਛਦਾ ਹੈ ਵੀ ਜੇ ਤੁਹਾਡੀ ਜੈਨੋਸਾਈਡ ਹੋਈ ਆ ਤਾਂ ਤੁਹਾਨੂੰ ਰੈਫਰੈਂਡਮ ਦਾ ਹੱਕ ਆ। ਸੋ ਆਪਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਹ 'ਚ ਆਪਾਂ ਨੂੰ ਕਾਮਯਾਬੀ ਆ ਵੀ ਆਪਾਂ ਦੁਨੀਆ 'ਚ ਆਪਣੀ ਜੈਨੋਸਾਈਡ ਨੂੰ ਰੈਕਗਨਾਈਜ਼ ਕਰਾਉਣ ਵਿੱਚ ਬਹੁਤ ਜ਼ਿਆਦਾ ਸਫਲ ਹੋਏ ਆ। ਦੇਖੋ, ਇਸ ਤੋਂ ਪਹਿਲਾਂ ਦੁਨੀਆ ਦੀਆਂ ਜੈਨੋਸਾਈਡਸ ਬੜੀਆਂ ਹੋਈਆਂ ਨੇ ਜੀ। ਆਪਣੀ ਜੂਇਸ਼ ਜਿਹੜੇ ਨੇ ਉਹ ਸਭ ਤੋਂ ਵੱਧ ਸਕਸੈਸਫੁਲ ਹੋਏ ਨੇ ਆਪਣੀ ਜੈਨੋਸਾਈਡ ਨੂੰ ਦੁਨੀਆ 'ਚ ਰੈਕਗਨਾਈਜ਼ ਕਰਨ ਵਾਸਤੇ। ਪਰ ਉਸ ਤੋਂ ਬਾਅਦ ਜਿਹੜਾ ਆਪਣਾ ਅਰਮੀਨੀਅਨ ਜੈਨੋਸਾਈਡ ਹੋਈ ਆ ਉਹ ਵੀ ਲੋਕ ਜਿਹੜੇ ਨੇ ਆਪਣੀ ਜੈਨੋਸਾਈਡ ਨੂੰ ਸ਼ਹਿਰ ਬਰ ਸ਼ਹਿਰ ਰੈਕਗਨਾਈਜ਼ ਕਰਦੇ ਨੇ, ਪਰ ਉਹ ਕਿਤਨਾ ਉਹਨਾਂ ਕੋਲ ਮੁਲਕ ਹੋਣ ਦੇ ਬਾਵਜੂਦ ਵੀ ਉਹ ਇੰਨੇ ਕਾਮਯਾਬ ਨਹੀਂ ਹੋਏ ਜਿੰਨੇ ਸਿੱਖ ਹੋਏ ਨੇ। 14 ਸ਼ਹਿਰ ਜਾਂ ਦੋ ਸਟੇਟਾਂ 'ਚ ਮਤੇ ਪਾਣੇ
ਮਤਲਬ ਉਨੀ ਕਾਮਯਾਬੀ ਉਹਨਾਂ ਨੂੰ ਵੀ ਨਹੀਂ ਮਿਲੀ ਜਿੰਨੀ ਸਿੱਖਾਂ ਨੂੰ ਮਿਲੀ ਆ। ਸੋ ਸਾਡੇ ਲਈ ਇਹ ਮਹਾਰਾਜ ਦੀ ਬਹੁਤ ਕਿਰਪਾ ਆ। ਤੇ ਅੱਗੇ ਵੀ ਜਿਹੜੇ ਨੇ ਭਾਈ ਹਿੰਮਤ ਸਿੰਘ ਹੋਣੇ, ਇਹਨਾਂ ਨੂੰ ਬੇਨਤੀ ਕਰਾਂਗੇ ਤੇ ਹੋਰ ਜਥੇਬੰਦੀਆਂ ਨੂੰ ਵੀ ਜਿੱਥੇ ਜਿੱਥੇ ਕੋਈ ਸਿੱਖ ਬੈਠਾ ਆ, ਡਾਕੂਮੈਂਟੇਸ਼ਨ ਸਿੱਖਸ ਫॉर ਜਸਟਿਸ ਕੋਲ ਹੈਗੀ ਆ, ਭਾਈ ਹਿੰਮਤ ਸਿੰਘ ਉਹਨਾਂ ਕੋਲ ਹੈਗੀ ਆ, ਤੁਸੀਂ ਲੈ ਸਕਦੇ ਹੋ। ਸੋ ਆਪਣੇ ਸ਼ਹਿਰ ਆਪਣੀ ਸਟੇਟ 'ਚ ਤੁਸੀਂ ਉਹ ਡਾਕੂਮੈਂਟੇਸ਼ਨ ਲਿਜਾ ਕੇ ਆਪਣੇ ਰਿਪਰੈਜ਼ੈਂਟੇਟਿਵ ਨੂੰ ਦੇ ਕੇ ਉਹਨਾਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਸਾਡੇ ਲਈ ਜਿਹੜਾ ਮਤਾ ਆਪਣੀ ਅਸੈਂਬਲੀ 'ਚ ਆਪਣੀ ਕੰਸਟੀਟਿਊਂਸੀ 'ਚ ਪਾਓ। ਜੀ ਬਿਲਕੁਲ ਨਹੀਂ, ਇਹ ਇੱਕ ਇੰਪੋਰਟੈਂਟ ਸਟੈਪ ਹੈਗਾ। ਪਰ ਜਿਵੇਂ ਤੁਸੀਂ ਇਹਨੂੰ ਜੈਨੋਸਾਈਡ ਨੂੰ ਰੈਕੋਗਨਾਈਜ਼ ਕਰਵਾਉਣ ਦਾ ਜਿਹੜਾ ਕਦਮ ਹੈ, ਇਹਨੂੰ ਆਜ਼ਾਦੀ ਦੇ ਨਾਲ ਜੋੜਿਆ UN ਦੇ ਲਾਜ਼ ਥੱਲੇ, ਜੇ ਉਹਨੂੰ ਥੋੜਾ ਜਿਹਾ ਤੁਸੀਂ ਐਲੈਬੋਰੇਟ ਕਰ ਸਕੋ ਵੀ ਇਹ ਐਗਜ਼ੈਕਟਲੀ ਤੁਸੀਂ ਕਿਵੇਂ ਨਾਲ ਜੋੜਦੇ ਹੋ। ਦੇਖੋ, ਯੂਨਾਈਟਿਡ ਨੇਸ਼ਨ ਦੀਆਂ ਤਰ੍ਹਾਂ ਯੂਨਾਈਟਿਡ ਨੇਸ਼ਨ ਤੁਹਾਨੂੰ ਜੇ ਰੈਫਰੈਂਡਮ ਦਾ ਹੱਕ ਦਿੰਦਾ, ਉਹ ਕਹਿੰਦਾ ਵੀ ਜੇ ਤਾਂ ਤੁਹਾਡੀ ਜਿਸ ਖਿੱਤੇ 'ਚ ਤੁਸੀਂ ਆਜ਼ਾਦ ਹੋਣਾ ਚਾਹੁੰਦੇ ਹੋ, ਵੀ ਜੇ ਤੁਹਾਡਾ ਉੱਥੇ ਪਹਿਲਾਂ ਤੁਸੀਂ ਰਾਜ ਕੀਤਾ ਹੋਇਆ, ਫਿਰ ਤੁਸੀਂ ਹੱਕ ਲੈ ਸਕਦੇ ਹੋ ਆਪਣਾ ਰੈਫਰੈਂਡਮ ਦਾ। ਵੀ ਜੇ ਤੁਹਾਡੀ ਉੱਥੇ ਜੇ ਜੈਨੋਸਾਈਡ ਹੋਈ ਆ ਤਾਂ ਤੁਹਾਡਾ ਹੱਕ ਬਣਦਾ ਰੈਫਰੈਂਡਮ ਦਾ। ਸੋ ਸਾਡੀ ਜੈਨੋਸਾਈਡ ਹੋਈ ਆ ਤੇ ਇਹ ਜੈਨੋਸਾਈਡ ਰੈਕਗਨਾਈਜ਼ ਹੋਈ ਆ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ 1995 'ਚ ਸਭ ਤੋਂ ਵੱਡੀ ਮਸ਼ਹੂਰ ਜਿਹੜੀ ਵੀਡੀਓ ਆਪਾਂ ਦੇਖਦੇ ਹਾਂ ਆਪਣੀ ਜਸਵੰਤ ਸਿੰਘ ਖਾਲੜਾ ਦੀ, ਤੇ ਜਸਵੰਤ ਸਿੰਘ ਖਾਲੜਾ ਇੱਕ ਗੱਲ ਕਹਿੰਦਾ ਵੀ ਤੁਸੀਂ ਕਹੀ ਚੱਲੋ ਜੀ ਸਾਡਾ 1 1.5 ਲੱਖ ਮਰਿਆ ਸਿੰਘ ਸ਼ਹੀਦ ਹੋਇਆ, ਪਰ ਇੱਥੇ ਦੀਆਂ ਸਰਕਾਰਾਂ ਜਿਹੜੀਆਂ ਉਹਨੂੰ ਮੰਨਦੀਆਂ ਨਹੀਂ, ਉਹ ਐਗਜ਼ੈਕਟ ਫਿਗਰਾਂ ਮੰਗਦੀਆਂ, ਉਹ ਡਾਕੂਮੈਂਟੇਸ਼ਨ ਮੰਗਦੀਆਂ। ਤੇ ਉਸ ਡਾਕੂਮੈਂਟੇਸ਼ਨ ਤੇ ਜਸਵੰਤ ਸਿੰਘ ਖਾਲੜਾ ਨੇ ਇੰਨਾ ਸਮਾਂ ਲਾ ਕੇ 25,000 ਦੀ ਡਾਕੂਮੈਂਟੇਸ਼ਨ ਕੱਢੀ ਆ। ਤੇ ਉਹ ਜਿਹੜੇ ਲਫ਼ਜ਼ ਨੇ ਉਹ ਸਾਡੇ ਲਈ ਇੱਕ ਚੰਨ ਮਨਾਰਾ ਹੈ ਵੀ ਤੁਹਾਨੂੰ ਡਾਕੂਮੈਂਟਡ ਕੰਮ ਕਰਨੇ ਪੈਣੇ ਨੇ, ਤੁਹਾਨੂੰ ਪ੍ਰੂਫ ਦੇਣੇ ਪੈਣੇ ਨੇ ਗਵਰਨਮੈਂਟਸ ਨੂੰ, ਤੁਹਾਨੂੰ ਦਸਤਾਵੇਜ਼ ਦੇਣੇ ਪੈਣੇ ਨੇ ਵੀ ਤੁਹਾਡੇ ਨਾਲ ਹੋਇਆ ਕੀ ਆ। ਸੋ ਜੈਨੋਸਾਈਡ ਜਦੋਂ ਅੱਜ ਆਪਾਂ ਗੱਲ ਕਰਦੇ ਆ ਵੀ ਲੋਕਾਂ ਨੂੰ ਜਾ ਕੇ UN ਨੂੰ ਦੱਸਣਾ ਵੀ ਤੁਹਾਡੀ ਜੈਨੋਸਾਈਡ ਹੈ, UN ਨੇ ਪੁੱਛਣਾ ਵੀ ਦੱਸੋ ਕੀ ਸਬੂਤ ਆ, ਤੇ ਤੁਹਾਡੇ ਕੋਲ ਸਬੂਤ ਨੇ। ontario ਸੂਬੇ ਦਾ ਰੈਜ਼ੋਲੂਸ਼ਨ ਤੁਹਾਡੇ ਕੋਲ ਸਬੂਤ ਆ, ਕਨੈਟੀਕਟ ਸਟੇਟ ਦਾ ਤੁਹਾਡਾ ਰੈਜ਼ੋਲੂਸ਼ਨ ਤੁਹਾਡਾ ਸਬੂਤ ਆ, ਅਮਰੀਕਾ ਦੇ 14 ਸ਼ਹਿਰ ਜਿਹੜੇ ਨੇ ਉਹ ਸਬੂਤ ਨੇ। ਉਸ ਤੋਂ ਇਲਾਵਾ ਹੋਰ ਬਹੁਤ ਸ਼ਹਿਰ ਨੇ ਜਿੱਥੇ ਰੈਜ਼ੋਲੂਸ਼ਨ ਤੋਂ ਇਲਾਵਾ ਪ੍ਰੋਕਲੇਮੇਸ਼ਨ ਹੋਈ ਆ। ਸੋ ਇਹ ਸਬੂਤ ਨੇ ਤੁਹਾਡੇ ਵਾਸਤੇ, ਤੁਸੀਂ ਯੂਨਾਈਟਿਡ ਨੇਸ਼ਨ 'ਚ ਜਾ ਕੇ ਆਪਣੇ ਰੈਫਰੈਂਡਮ ਦੀ ਜਿਹੜੀ ਆ ਆਜ਼ਾਦੀ ਦੀ ਗੱਲ ਜਿਹੜੀ ਆ ਉੱਥੇ ਰੱਖ ਸਕਦੇ ਹੋ। ਜੀ ਬਿਲਕੁਲ, ਜਿਵੇਂ ਤੁਸੀਂ ਇਸ ਸਵਾਲ ਦੇ ਜਵਾਬ ਦੇ ਵਿੱਚ ਇੱਕ ਬੜਾ ਚੰਗਾ ਪੁਆਇੰਟ ਰੇਜ਼ ਕੀਤਾ, ਜਿਹੜਾ ਮੈਂ ਸਾਡੇ ਦਰਸ਼ਕਾਂ ਨੂੰ ਵੀ ਚਾਹੂੰਗਾ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਜਿੱਥੇ ਵੀ ਸਾਡੀ ਗੱਲ ਇਸ ਪਲੇਟਫਾਰਮ ਤੋਂ ਜਾਂਦੀ ਹੈ, ਕਿ ਡਾਕੂਮੈਂਟੇਸ਼ਨ ਦੀ ਜਿੱਥੇ ਗੱਲ ਆਉਂਦੀ ਹੈ ਉੱਥੇ ਡਾਟਾ ਦੀ ਗੱਲ ਆਉਂਦੀ ਹੈ। ਹਰ ਇੱਕ ਵਾਰ ਅਸੀਂ ਕੋਟ ਕਰਦੇ ਹਾਂ ਕਿ 1 ਲੱਖ ਮਰ ਗਿਆ, ਕੋਈ 1.5 ਲੱਖ ਕਹਿੰਦਾ, ਕੋਈ 2-2.5 ਲੱਖ ਤੱਕ ਦੀ ਫਿਗਰਸ ਆਉਂਦੀਆਂ ਨੇ। ਪਰ ਇੱਕ ਮੇਰੇ ਖਿਆਲ ਦਲ ਖਾਲਸਾ ਵੱਲੋਂ ਡਾਇਰੈਕਟਰੀ ਰਿਲੀਜ਼ ਕੀਤੀ ਗਈ ਸੀਗੀ, ਜਿਹਦੇ ਵਿੱਚ ਕੁਝ ਹਜ਼ਾਰ ਜਿਹੜੇ ਨਾਮ ਸੀਗੇ। ਦਮਦਮੀ ਟਕਸਾਲ ਵੱਲੋਂ ਇੱਦਾਂ ਦਾ ਇੱਕ ਥੋੜ੍ਹਾ ਜਿਹਾ ਉਹਨਾਂ ਨੇ ਵੀ ਲਿਸਟ ਜਿਹੜੀ ਹੈ ਜਾਰੀ ਕੀਤੀ ਸੀ। ਬਟ ਅਦਰਵਾਈਜ਼ ਸਾਡੇ ਕੋਲ ਹਜੇ ਤੱਕ ਪ੍ਰੋਪਰ ਡਾਟਾ ਵੀ ਨਹੀਂ ਅਵੇਲੇਬਲ ਹੈਗਾ ਇਸ ਸਾਰੇ ਪਾਰਟ ਦਾ, ਜਿਹੜੀ ਜੈਨੋਸਾਈਡ ਹੋਈ ਹੈ, ਜਾਂ ਭਾਵੇਂ ਉਹ ਪਿੰਡਾਂ ਦੇ ਵਿੱਚੋਂ ਚੱਕ ਕੇ ਮੁੰਡੇ ਮਾਰੇ ਗਏ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ, ਜਾਂ ਅਦਰਵਾਈਜ਼। ਤੇ ਉਹ ਇੱਕ ਡਾਟਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਕੱਲ੍ਹ ਨੂੰ ਜੇ ਅਸੀਂ ਸਾਡੀ ਅਗਲੀ ਮਤਲਬ ਬਾਹਰਲਿਆਂ ਦੀ ਤਾਂ ਗੱਲ ਛੱਡੋ, ਜੇ ਅਗਲੀ ਪੀੜ੍ਹੀ ਨੂੰ ਵੀ ਦੱਸਣਾ ਹੋਵੇ ਤੇ ਉਹਨਾਂ ਨੇ ਵੀ ਪੁੱਛਣਾ ਵੀ ਭਾਈ ਕੀ ਸੀ, ਕੀ ਹੋਇਆ ਸੀ, ਕੀ ਨਹੀਂ। ਤੇ ਜੇ ਸਾਡੇ ਕੋਲ ਡਾਟਾ ਹੀ ਹੈ ਨਹੀਂ ਤੇ ਅਸੀਂ ਫਿਰ ਉਹਨਾਂ ਨੂੰ ਕੀ ਦੱਸਾਂਗੇ। ਸੋ ਇਹ ਇੱਕ ਅਸੀਂ ਪਲੇਟਫਾਰਮ ਤੋਂ ਅਪੀਲ ਵੀ ਕਰਦੇ ਹਾਂ, ਜਾਂ ਇਹਨੂੰ ਇੱਕ ਸਵਾਲ ਸਮਝ ਲਓ ਕੌਮ ਦੇ ਚਰਨਾਂ ਦੇ ਵਿੱਚ, ਕਿ ਇਹ ਜਿਹੜੀ ਡਾਕੂਮੈਂਟੇਸ਼ਨ ਹੈਗੀ ਹੈ ਕਿੰਨੀ ਕੁ ਜ਼ਰੂਰੀ ਹੈ ਤੇ ਅਸੀਂ ਇਹਦੇ ਲਈ ਕੀ ਕਰ ਰਹੇ ਹਾਂ ਅੱਜ। ਤੇ ਸਾਡਾ ਜਿਹੜਾ ਇਹ ਸ਼ੋਅ ਹੈਗਾ, ਇਹਨੂੰ ਅਸੀਂ ਅਗਲੇ ਪੜਾਅ ਦੇ ਵੱਲ ਵਧਾਈਏ। ਜਿਵੇਂ ਤੁਸੀਂ ਰੈਫਰੈਂਡਮ ਦੀ ਗੱਲ ਕੀਤੀ ਹੈ, ਸਿੱਖਸ ਫॉर ਜਸਟਿਸ ਵੱਲੋਂ ਜਿਹੜੀ ਹੁਣ 12 ਅਗਸਤ ਨੂੰ ਲੰਡਨ ਦੇ ਟ੍ਰਫਾਲਗਰ ਸਕੁਆਇਰ ਦੇ ਵਿੱਚ ਲੰਡਨ ਡੈਕਲੇਰੇਸ਼ਨ ਫॉर ਰੈਫਰੈਂਡਮ 2020 ਦੀ ਜਿਹੜੀ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ, ਐਲਾਨ ਕੀਤਾ ਗਿਆ, ਉਸ ਵੱਲ ਨੂੰ ਜੇ ਆਈਏ ਤਾਂ ਹਿੰਮਤ ਸਿੰਘ ਜੀ ਪਹਿਲਾਂ ਤੁਹਾਡੇ ਵੱਲ ਆਵਾਂ, ਕੀ ਕਹਿਣਾ ਚਾਹੋਗੇ ਇਸ ਬਾਰੇ? ਜਿਵੇਂ ਇਹ ਐਲਾਨ ਹੋਣ ਤੋਂ ਬਾਅਦ ਸਿੱਖਸ ਫॉर ਜਸਟਿਸ ਵੱਲੋਂ ਜਿਹੜੀ ਅਪੀਲ ਕੀਤੀ ਗਈ, ਜਾਂ ਇਹ ਕਹਿ ਲਓ ਕਿ ਜੀ ਪੰਜਾਬ ਤੋਂ ਅਸੀਂ ਤੁਹਾਨੂੰ ਸੱਦਾ ਪੱਤਰ ਦਿਆਂਗੇ, ਭਾਰਤ ਸਰਕਾਰ ਨੇ ਕਾਫੀ ਸਟਰੋਂਗਲੀ ਇਹਨੂੰ ਕੰਡੈਮ ਕੀਤਾ, ਰਿਐਕਟ ਕੀਤਾ। ਪਹਿਲਾਂ ਆਈ ਗੈਸ ਉਹਨਾਂ ਨੇ ਜਿਵੇਂ ਅੰਡਰ ਦ ਟੇਬਲ ਕਹਿੰਦੇ ਹੁੰਦੇ, ਡਿਪਲੋਮੈਟਿਕ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਹੋਣਾ, ਜਦੋਂ ਨਹੀਂ ਗੱਲ ਬਣੀ ਤੇ ਫਿਰ ਪਬਲਿਕਲੀ ਕਿਹਾ ਵੀ ਜੀ ਸਾਡੇ ਜਿਹੜੇ ਰਿਲੇਸ਼ਨਸ ਨੇ ਦੋਵਾਂ ਮੁਲਕਾਂ ਦੇ ਇੰਗਲੈਂਡ ਦੇ ਨਾਲ ਉਹ ਖਰਾਬ ਹੋਣਗੇ। ਸੋ ਕੀ ਦੇਖਦੇ ਹੋ ਇਸ ਲੰਡਨ ਡੈਕਲੇਰੇਸ਼ਨ ਦਾ ਜਿਹੜਾ ਮੁਕਾਮ ਹੈ? ਜੀ ਜਿਹੜੀ 12 ਅਗਸਤ ਨੂੰ ਡੈਕਲੇਰੇਸ਼ਨ ਜਿਹੜੀ ਲੰਡਨ ਟ੍ਰਫਾਲਗਰ ਸਕੁਆਇਰ 'ਚ ਹੋ ਰਹੀ ਆ, ਦੇਖੋ ਇਹ ਭਾਰਤੀ ਸਿਸਟਮ ਦੀ ਔਰ ਭਾਰਤੀ ਮੀਡੀਆ ਦੀ ਬਖਲਾਹਟ ਜਿਹੜੀ ਆ ਉਹ ਬਾਖੂਬੀ ਨਜ਼ਰ ਆਉਂਦੀ ਆ। ਕਿਉਂਕਿ ਜਿਹੜੀ ਪੀਸਫੁਲੀ ਤਰੀਕੇ ਨਾਲ, ਜਿਵੇਂ ਜੱਗੇ ਉਹਨਾਂ ਨੇ ਦੱਸਿਆ ਕਿ ਸਾਨੂੰ UN ਦੀ ਜਿਹੜੀ ਧਾਰਾਵਾਂ ਦੇ ਅਧੀਨ ਰਹਿ ਕੇ ਸਾਨੂੰ ਆਜ਼ਾਦੀ ਦਾ ਗੱਲ ਜਿਹੜੀ ਆ ਰੈਫਰੈਂਡਮ ਕਰਾਉਣ ਦੇ ਹੱਕ ਆ, ਸਾਨੂੰ ਆਜ਼ਾਦੀ ਦੀ ਗੱਲ ਕਰਨ ਦੇ ਹੱਕ ਆ।
ਸੋ ਅੱਜ ਜਿਹੜੀ ਬੁਖਲਾਹਟ ਜਿਵੇਂ ਮਿਨਿਸਟਰੀ ਆਫ ਅਫੇਅਰ ਨੇ ਭਾਰਤੀ ਸਰਕਾਰ ਨੇ ਏਜੰਸੀ ਨੂੰ ਵੀ ਲੰਡਨ UK ਦੀ ਜਿਹੜੀ ਦਿੱਲੀ ਸਥਿਤ ਏਜੰਸੀ ਆ ਉਹਨਾਂ ਨੂੰ ਵੀ ਲਿਖਿਆ ਕਿ ਜਿਹੜੀ ਆਪਣੀ ਜ਼ਮੀਨ ਨਾ ਵਰਤਣ ਦਿੱਤੀ ਜਾਵੇ ਜਿਹੜੀ UK ਦੇ ਵਿੱਚ ਹੋ ਰਿਹਾ ਲੰਡਨ ਐਲਾਨਨਾਮਾ। ਔਰ ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹੜਾ ਵੀਜ਼ੇ ਵਾਸਤੇ ਅਪਲਾਈ ਕਰ ਰਹੇ ਆ ਇਹ ਸਾਰਾ ਹੀ ਕੁਝ ਬੰਦ ਕਰੋ। ਈਵਨ ਇੱਥੇ ਤੱਕ ਉਹਨਾਂ ਦੀ ਜਿਹੜੀ ਹਰਕਤ ਦੇਖੋ ਭਾਰਤੀ ਸਰਕਾਰ ਦੀ ਕਹਿ ਲਓ ਮੀਡੀਆ ਦੀ ਕਹਿ ਲਓ ਕਿ ਤੁਹਾਡੀਆਂ ਸਿਟੀਜ਼ਨਸ਼ਿਪ ਨੂੰ ਜਿਹੜੀਆਂ ਉਹ ਡਿਨਾਈ ਕਰ ਦਿੱਤਾ ਜਾਊਗਾ ਦੇਖੋ ਆਪਣੇ ਕੰਟਰੀ ਨੂੰ, ਜਦ ਕਿ ਇੱਕ ਪੀਸਫੁਲੀ ਢੰਗ ਤਰੀਕੇ ਦੇ ਨਾਲ ਗੱਲ ਕਰਨ ਦਾ ਹਰ ਇੱਕ ਇਨਸਾਨ ਨੂੰ ਹੱਕ ਆ। ਇਹ ਕੰਟਰੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਆ ਇਹ ਸਾਨੂੰ ਹੱਕ ਦਿੰਦੀਆਂ ਆਜ਼ਾਦ ਕੰਟਰੀਆਂ, ਔਰ ਇੱਥੇ ਆਜ਼ਾਦੀ ਦੇ ਨਾਲ ਰਹਿ ਕੇ ਅਸੀਂ ਆਪਣੇ ਦਾੜੇ ਪ੍ਰਕਾਸ਼ ਕਰਕੇ ਆਪਣੇ ਜਿਹੜੇ ਆਪਣੇ ਧਰਮ ਨੂੰ ਵੀ ਅਸੀਂ ਜਿਹੜੇ ਆ ਉਹ ਫਾਲੋ ਕਰਦੇ ਆ। ਸਾਨੂੰ ਕੋਈ ਕਿਸੇ ਕਿਸਮ ਦੀ ਇੱਥੇ ਪਾਬੰਦੀ ਨਹੀਂ ਆ। ਜਦ ਕਿ ਭਾਰਤ ਵਿੱਚ ਤੁਸੀਂ ਕ੍ਰਿਸਚਨਾਂ ਦੀਆਂ ਚਰਚਾਂ ਢਾਉਣੀਆਂ, ਮੁਸਲਮਾਨਾਂ ਦੀਆਂ ਮਸਜਿਦਾਂ ਢਾਉਣੀਆਂ ਔਰ ਸਿੱਖਾਂ ਦੇ ਗੁਰਦੁਆਰੇ ਸਾਹਿਬਾਨ ਨੂੰ ਅੱਜ ਤੱਕ ਵੀ ਸ਼ਿਲੌਂਗ ਦੇ ਵਿੱਚ 1984 ਵਾਲਾ ਜਿਹੜਾ ਵਾਕਿਆ ਦੁਹਰਾਇਆ ਜਾ ਰਿਹਾ। ਸੋ ਮੈਂ ਸਮਝਦਾ ਪੂਰੇ ਵਰਲਡ ਵਾਈਜ਼ ਸਿੱਖਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਲੰਡਨ ਐਲਾਨਨਾਮੇ ਨੂੰ ਲੈ ਕੇ। ਸੋ ਉਹ ਇੱਕ ਬਖਲਾਹਟ ਜਿਹੜੀ ਆ ਉਹ ਭਾਰਤੀ ਸਿਸਟਮ ਦੀ ਬਾਖੂਬੀ। ਸੋ ਮੈਂ ਸਮਝਦਾ ਜਿਹੜੀ ਮਿਨਿਸਟਰੀ ਆਫ ਅਫੇਅਰ ਦਾ ਰਿਐਕਟ ਕਰਨਾ ਆ ਲੰਡਨ ਐਲਾਨਨਾਮੇ ਨੂੰ, ਸੋ ਤੀਰ ਜਿਹੜਾ ਨਿਸ਼ਾਨੇ ਤੇ ਲੱਗ ਚੁੱਕਿਆ ਆ। ਸੋ ਅਸੀਂ ਉਹਦੇ ਵਿੱਚ ਪੂਰੇ ਉਤਸ਼ਾਹ ਦੇ ਨਾਲ ਤਕਰੀਬਨ ਅਮਰੀਕਾ ਭਰ ਦੇ ਵਿੱਚੋਂ ਤਾਂ ਜਾਵਾਂਗੇ ਪਰ ਬਾਹਰਲੀਆਂ ਸਾਰੀਆਂ ਕੰਟਰੀਆਂ ਦੇ ਵਿੱਚੋਂ ਜਿੰਨੇ ਵੀ ਜਿਹੜੇ ਸਿੱਖ ਪ੍ਰੋਟੈਸਟ ਦੇ ਵਰਕਰ ਆ ਉਹ ਆਪਣੀਆਂ ਕੰਟਰੀਆਂ ਦੇ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਵਰਕਆਊਟ ਕਰ ਰਹੇ ਆ। ਸੋ ਮੈਂ ਸਮਝਦਾ ਬਹੁਤ ਵੱਡਾ ਇਕੱਠ ਹੋਏਗਾ ਔਰ ਉਹਦੇ ਵਿੱਚ ਸਾਡੀ ਜਿੱਤ ਆ, ਕਿਉਂਕਿ ਆਜ਼ਾਦੀ ਵਾਸਤੇ ਉਹ ਦਿਨ ਦੂਰ ਨਹੀਂ ਜਦੋਂ ਆਜ਼ਾਦ ਫਜ਼ਾਵਾਂ ਦੇ ਵਿੱਚ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਹ ਲੈਣਗੀਆਂ, ਕਿਉਂਕਿ ਅਸੀਂ ਉਸ ਖਿੱਤੇ ਦੀ ਗੱਲ ਕਰਦੇ ਆ ਜਿਹਦੇ ਉੱਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ। ਸੋ ਮੇਰੇ ਖਿਆਲ 'ਚ ਜਿਹੜੀ ਆ ਲੰਡਨ ਐਲਾਨਨਾਮੇ ਦੀ ਬਖਲਾਹਟ ਉਹਦਾ ਇੱਕੋ ਇੱਕ ਕਾਰਨ ਆ ਕਿ ਉਹਨਾਂ ਦੇ ਪੈਰ ਖਿਸਕਦੇ ਜਿਹੜੇ ਭਾਰਤੀ ਸਿਸਟਮ ਨੂੰ ਜਿਹੜੇ ਉਹਨਾਂ ਦੇ ਥੱਲਿਓਂ ਖਿਸਕਦੇ ਲੱਗਦਾ ਕਿ ਜਿਹੜਾ ਇਹ ਇਸ ਤਰੀਕੇ ਦੇ ਨਾਲ ਜਿਹੜੀ ਆ ਤੂਫਾਨ ਜਿਹੜਾ ਅਮਰੀਕਾ ਤੋਂ ਉੱਠਿਆ ਉਹ ਪੂਰੇ ਵਰਲਡ ਵਾਈਜ਼ ਜਾ ਰਿਹਾ ਆ। ਕਿਉਂਕਿ ਆਜ਼ਾਦੀ ਦਾ ਹੱਲ ਆ ਅਸੀਂ ਆਪਣੇ ਜਿੰਨੇ ਸਾਡੇ ਕੌਮ ਦੇ ਭੈਣ ਭਰਾ ਸਾਨੂੰ ਵਾਚ ਵੀ ਕਰ ਰਹੇ ਆ। ਸੋ ਆਜ਼ਾਦੀ ਹੱਲ ਆ, ਉਹ ਆਜ਼ਾਦੀ ਅੱਜ ਲੈ ਲਈਏ ਕੱਲ ਲੈ ਲਈਏ। ਸੋ ਇੱਕ ਵਾਰੀ ਡੈਡੀਕੇਟ ਹੋ ਕੇ ਤੁਰ ਪਈਏ। ਨੌਜਵਾਨਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਕਿੰਤੂ ਪਰੰਤੂ ਨਹੀਂ ਆ, ਉਹ ਪੂਰੇ ਡੈਡੀਕੇਟ ਹੋ ਕੇ ਲੱਗੇ ਹੋਏ ਆ। ਸੋ ਮੈਂ ਬੇਨਤੀ ਵੀ ਕਰਦਾ ਜਿੰਨੀਆਂ ਸਾਡੀਆਂ ਜਥੇਬੰਦੀਆਂ ਵੱਡੀਆਂ ਸੰਸਥਾਵਾਂ ਉਹ ਵੀ ਆਉਣ, ਖੁੱਲ੍ਹ ਦਿਲੀ ਨਾਲ ਆਉਣ ਤੇ ਉਸ ਰੈਫਰੈਂਡਮ ਬਾਰੇ ਅੰਡਰਸਟੈਂਡ ਹੋਣ ਕਿ ਇਹ ਕੀ ਹੈ, ਕਿਵੇਂ ਹੋਣਾ, ਕਿਵੇਂ ਰੈਫਰੈਂਡਮ 2020 ਬਾਅਦ ਦੇ ਵੀ ਕਿਵੇਂ ਦੇ ਸਟੈਪ ਹੋਣਗੇ। ਜੇ ਆਪਾਂ ਤੁਰਾਂਗੇ ਬਚਾਂਗੇ ਸਾਰਾ ਕੁਝ ਤੇ ਮੇਰੇ ਖਿਆਲ 'ਚ ਫਿਰ ਉਹ ਦਿਨ ਦੂਰ ਨਹੀਂ ਇਕੱਠੇ ਹੋ ਕੇ ਚੱਲਣ ਦੇ ਨਾਲ, ਤੇ ਫਿਰ ਜਿੱਦਣ ਅਸੀਂ ਆਪਣੇ ਮੁਲਕ ਨੂੰ ਆਜ਼ਾਦ ਕਰਾ ਲਾਂਗੇ। ਜੀ ਜਗਦੀਪ ਸਿੰਘ ਜੀ, ਜਿਵੇਂ ਹਿੰਮਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਥੋੜਾ ਜਿਹਾ ਵੇਰਵਾ ਦਿੱਤਾ ਹੈ ਤੇ ਅਪੀਲ ਵੀ ਕੀਤੀ ਹੈ, ਇੱਕ ਸਵਾਲ ਇਹਦੇ ਸਾਰੀ ਡਿਸਕਸ਼ਨ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦਾ ਇੰਗਲੈਂਡ ਗਵਰਨਮੈਂਟ ਦੇ ਰੋਲ ਦਾ। 1984 ਦੇ ਵਿੱਚ ਅਸੀਂ ਦੇਖਦੇ ਹਾਂ ਕਿਵੇਂ ਪ੍ਰੋਟੈਸਟ ਹੋਣੋਂ ਰੋਕਣ ਦੀ ਗੱਲ ਹੋਵੇ ਜਾਂ 1984 'ਚ ਜਿਹੜਾ ਹਮਲਾ ਅਟੈਕ ਕੀਤਾ ਗਿਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ, ਉਹਦੇ ਵਿੱਚ ਇੰਗਲੈਂਡ ਸਰਕਾਰ ਦੀ ਸ਼ਮੂਲੀਅਤ ਤੇ ਜਿਹੜੀਆਂ ਵਿਚਾਰ ਚਰਚਾਵਾਂ ਨੇ ਜਾਂ ਇਨਕੁਆਇਰੀਜ਼ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਅੱਜ ਜਿਹੜੀ ਇਹ ਲੰਡਨ ਡੈਕਲੇਰੇਸ਼ਨ ਫॉर ਰੈਫਰੈਂਡਮ 2020 ਜਿਹੜੀ ਰੈਲੀ ਹੈਗੀ ਉੱਥੇ ਕੀਤੀ ਜਾ ਰਹੀ ਹੈ, ਸੋ ਇਹਦੇ ਵਿੱਚ ਇੰਗਲੈਂਡ ਸਰਕਾਰ ਦੇ ਰੋਲ ਤੇ ਕੀ ਸਵਾਲੀਆ ਨਿਸ਼ਾਨ ਨਹੀਂ ਲੱਗਦਾ? ਇਹ ਨਹੀਂ ਲੱਗਦਾ ਵੀ ਜਿਹੜਾ ਪ੍ਰੈਸ਼ਰ ਇੰਡੀਅਨ ਗਵਰਨਮੈਂਟ ਵੱਲੋਂ ਪਾਇਆ ਜਾ ਰਿਹਾ ਹੈ ਉਹਦੇ ਥੱਲੇ ਉਹ ਜਿਹੜਾ ਹੈਗਾ ਉਹ ਸਿੱਖਾਂ ਨੂੰ ਕੁਐਸਚਨ ਕਰਨ ਦੀ, ਰੋਕਣ ਦੀ ਜਾਂ ਜਿਸ ਹਿਸਾਬ ਨਾਲ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਸਕਦੇ ਆ? ਦੇਖੋ ਜਿਹੜਾ 1984 ਦਾ ਮਸਲਾ ਸੀ ਨਾ, ਉਸ ਸਮੇਂ ਜਿਹੜਾ ਸਿੱਖ ਆ ਉਹ ਪੋਲੀਟੀਕਲੀ ਸਟਰੋਂਗ ਨਹੀਂ ਸੀ ਬਾਹਰਲੀਆਂ ਕੰਟਰੀਆਂ ਦੇ ਵਿੱਚ, ਨਾ ਉਹਨਾਂ ਦੀ ਪੋਲੀਟੀਕਲੀ ਕੋਈ ਸੇ ਸੀਗੀ, ਨਾ ਪੋਲੀਟੀਕਲੀ ਸਪੋਰਟ ਸੀਗੀ, ਉਹ ਅਨਨੋਨ ਸੀਗੇ ਵੈਸਟਰਨ ਵਰਲਡ ਦੇ ਲਈ। ਉਹਨਾਂ ਵੇਲਿਆਂ 'ਚ ਸਿੱਖਾਂ ਦੇ ਉੱਤੇ ਭਾਵੇਂ ਬ੍ਰਿਟਿਸ਼ ਗਵਰਨਮੈਂਟ ਵੱਲੋਂ ਵੀ ਉਹ 1984 'ਚ ਪ੍ਰੈਸ਼ਰ ਪਾਏ ਗਏ, ਉਹਨਾਂ ਨੂੰ ਪਤਾ ਸੀ ਵੀ ਇਹਨਾਂ ਕੋਲ ਕੁਝ ਨਹੀਂ ਹੈਗਾ, ਪੋਲੀਟੀਕਲ ਪਾਵਰ ਹੈ ਨਹੀਂ ਇਹਨਾਂ ਦੀ, ਦੇ ਹੈਵ ਨੋ ਸੇ ਐਟ ਆਲ ਐਨੀਵੇਅਰ। ਪਰ ਹੁਣ ਉਹਨਾਂ ਨੂੰ ਪਤਾ ਵੀ ਇਹ ਦੁਨੀਆ ਦੇ ਹਰ ਇੱਕ ਮੁਲਕ 'ਚ ਬੈਠੇ ਨੇ, ਦੁਨੀਆ ਦੀ ਹਰ ਇੱਕ ਪਾਰਲੀਮੈਂਟ 'ਚ ਬੈਠੇ ਨੇ। ਸੋ ਮਤਲਬ ਜੇ ਉਹ ਕੋਈ ਕੰਮ ਕਰਨਗੇ ਤੇ ਦੇयर ਇਜ਼ ਅ ਲਾ, ਸਾਡੇ ਕੋਲ ਆਪਣੇ ਵਕੀਲ ਨੇ, ਸਾਡੇ ਕੋਲ ਲੀਗਲ ਟੀਮਾਂ ਨੇ, ਅਸੀਂ ਉਹਨਾਂ ਨੂੰ ਕੋਰਟ 'ਚ ਚੈਲੰਜ ਕਰਾਂਗੇ। ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਆ। ਤੇ ਦੂਜੀ ਗੱਲ ਜਿਹੜੀ ਇੰਡੀਆ ਵੱਲੋਂ ਬ੍ਰਿਟਿਸ਼ ਨੂੰ ਕਹਿਣਾ ਵੀ ਤੁਸੀਂ ਇਹਨਾਂ ਨੂੰ ਉੱਥੇ ਨਾ ਕਰਨ ਦਿਓ, ਬੜੀ ਹਾਸੋਹੀਣੀ ਗੱਲ ਆ ਵੀ ਜਿਸ ਗੌਰਮੈਂਟ ਨੇ ਉੱਥੇ ਆਪਣੇ ਸਕਾਟਿਸ਼ ਲੋਕਾਂ ਨੂੰ ਰੈਫਰੈਂਡਮ ਦਾ ਹੱਕ ਦਿੱਤਾ ਹੋਇਆ ਵੀ ਤੁਸੀਂ ਆਫੀਸ਼ੀਅਲ ਰੈਫਰੈਂਡਮ ਕਰਵਾ ਲਓ,
ਤੇ ਹਾਊ ਕਮ ਮਤਲਬ ਉਹ ਲੋਕ ਸਰਕਾਰ ਕਿਦਾਂ ਕਹਿ ਸਕਦੇ ਵੀ ਤੁਸੀਂ ਇੱਕ ਇਕੱਠ ਵਾਸਤੇ ਇੱਕ ਜਗ੍ਹਾ ਤੇ ਜੇ ਰੈਫਰੈਂਡਮ ਦੀ ਰੈਲੀ ਕਰਨੀ ਆ, ਇੱਕ ਆਪਣੀ ਡਿਕਲੇਰੇਸ਼ਨ ਕਰਨੀ ਆ, ਤੁਸੀਂ ਉੱਤੇ ਇਕੱਠੇ ਨਹੀਂ ਹੋਣ ਦੇਂਗੇ। ਸੋ ਇਹ ਤਾਂ ਬੁਖਲਾਹਟ ਆ, ਮਤਲਬ ਇਹ ਕਿਸੇ ਵੀ ਕਾਨੂੰਨ ਦੇ ਦੁਨੀਆ ਦੇ ਕਿਸੇ ਸਿਵਲਾਈਜ਼ਡ ਕੰਟਰੀ ਦੇ ਕਾਨੂੰਨ 'ਚ ਨਹੀਂ ਹੈਗਾ, ਭਾਰਤ ਨੂੰ ਛੱਡ ਕੇ, ਵੀ ਤੁਸੀਂ ਕਿਸੇ ਗਰੁੱਪਸ ਨੂੰ, ਕਿਸੇ ਆਰਗੇਨਾਈਜੇਸ਼ਨ ਨੂੰ ਇੱਕ ਜਗ੍ਹਾ ਤੇ ਇਕੱਠੇ ਹੋਣ ਤੋਂ ਰੋਕ ਸਕੋ। ਨਹੀਂ, ਭਾਰਤ ਦੇ ਵਿੱਚ ਵੀ ਇਦਾਂ ਦੀਆਂ ਐਗਜ਼ਾਮਪਲਸ ਰੈਫਰੈਂਡਮ ਦੀਆਂ ਜਿਹੜੀਆਂ ਨੇ ਪਿੱਛੇ ਇਤਿਹਾਸ ਦੇ ਵਿੱਚ ਜਾ ਕੇ ਮਿਲ ਜਾਂਦੀਆਂ ਨੇ 40s ਦੇ ਵਿੱਚ ਜਾਂ 50s ਦੇ ਵਿੱਚ, ਤਾਂ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਦੇ ਦੋਹਰੇ ਮਾਪਦੰਡ ਹੁੰਦੇ ਨੇ ਉਹ ਨਜ਼ਰ ਆਉਂਦੇ ਨੇ, ਇਹਦੇ ਪਿੱਛੇ ਬੌਖਲਾਹਟ ਨਜ਼ਰ ਆਉਂਦੀ ਹੈ, ਜਾਂ ਓਵਰਆਲ ਜਿਹੜਾ ਕੌਮ ਇਸ ਵਕਤ ਜਿਸ ਡਾਇਰੈਕਸ਼ਨ ਦੇ ਵੱਲ ਨੂੰ ਵੱਧ ਰਹੀ ਹੈ ਉਹਦੇ ਤੋਂ ਡਰ ਨਜ਼ਰ ਆਉਂਦਾ ਹੈ। ਦੇਖੋ, ਜਿੰਨੇ ਵੀ ਉਹਨਾਂ ਨੇ ਯੂਜ਼ ਕੀਤੇ ਨੇ ਰੈਫਰੈਂਡਮ ਦੇ ਲਾਅ ਨੂੰ ਇੰਡੀਆ ਨੇ, ਉਹ ਦੂਜੀਆਂ ਸਟੇਟਾਂ ਨੂੰ ਆਪਣੇ 'ਚ ਮਰਜ ਕਰਨ ਨੂੰ ਕੀਤੇ ਨੇ। ਉਹ ਲਾਅ ਤਾਂ ਉਹਨਾਂ ਨੇ ਯੂਜ਼ ਕੀਤਾ ਆ, ਉਸ ਤੋਂ ਮੁਨਕਰ ਨਹੀਂ, ਤੇ ਉਹਨਾਂ ਨੇ ਉਹਦੀਆਂ ਕਨਵੈਂਟਸ ਜਿਹੜੀਆਂ ਨੇ, ਟਰੀਟੀਜ਼ ਨੇ ਜਿਹੜੀਆਂ ਇੰਡੀਆ ਨੇ ਸਾਈਨ ਕੀਤੀਆਂ ਹੋਈਆਂ ਨੇ ਰੈਫਰੈਂਡਮ ਦੀਆਂ, ਮਤਲਬ ਹੁਣ ਤੱਕ ਉਹਨਾਂ ਨੇ ਵਰਤਿਆ ਜਿਹੜਾ ਆ ਉਸ ਲਾਅ ਨੂੰ ਤੇ ਦੂਜੇ ਪਾਰਟਸ ਨੂੰ ਆਪਣੇ 'ਚ ਮਰਜ ਕਰਨ ਲਈ ਵਰਤਿਆ। ਤੇ ਹੁਣ ਇਸ ਕਸੂਤੀ ਸਥਿਤੀ 'ਚ ਫਸ ਚੁੱਕੇ ਆ ਵੀ ਉਹਨਾਂ ਨੇ ਉਹ ਟਰੀਟੀਜ਼ ਸਾਈਨ ਕੀਤੀਆਂ ਨੇ, ਪਰ ਹੁਣ ਉਸ ਟਰੀਟੀ ਦੇ ਤਹਿਤ ਇੱਕ ਹਿੱਸਾ ਜਿਹੜਾ ਆ ਉਹਨਾਂ ਤੋਂ ਅਲੱਗ ਹੋਣਾ ਚਾਹੁੰਦਾ, ਤਾਂ ਉਸ ਤੋਂ ਕਿਤੇ ਵੀ ਨਹੀਂ ਭੱਜ ਸਕਦੇ, ਜਿਹੜੇ ਉਹਨਾਂ ਨੇ 1977 'ਚ ਮੇਰੇ ਖਿਆਲ 'ਚ ਸਾਈਨ ਕੀਤੇ ਨੇ। ਸੋ ਇਹ ਆਪਣੇ ਲਈ ਬੜੀ ਮਹਾਰਾਜ ਦੀ ਬਖਸ਼ਿਸ਼ ਆ ਵੀ ਉੱਥੇ 12 ਅਗਸਤ ਨੂੰ ਜਿਹੜੀ ਆ ਉਹ ਰੈਲੀ ਸਕਸੈਸਫੁਲ ਹੋਵੇਗੀ। ਤੇ ਉਸ ਤੋਂ ਪਹਿਲਾਂ ਵੀ ਜਿਹੜੇ ਦੁਨੀਆ ਦਾ ਕਿਤੇ ਵੀ ਕੋਈ ਰਿਪਰੈਜ਼ੈਂਟੇਟਿਵ ਬੈਠਾ ਆ, ਕੋਈ ਅਫੀਸ਼ੀਅਲ ਬੈਠਾ ਆ, ਸਾਡਾ ਟੀਮ ਲੱਗੀ ਹੋਈ ਹੈ ਵੀ ਉਹਦੇ ਟੇਬਲ ਤੱਕ ਸਿੱਖਾਂ ਦੇ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਫਾਈਲ ਆ, ਸਿੱਖਾਂ ਦੇ ਆਜ਼ਾਦੀ ਦੇ ਮਸਲੇ ਦੀ ਜਿਹੜੀ ਫਾਈਲ ਆ, ਹਰ ਇੱਕ ਅਫੀਸ਼ੀਅਲ ਤੱਕ ਜਿਹੜੀ ਉਹਦੇ ਟੇਬਲ ਤੱਕ ਪੁੱਜਦੀ ਕਰੇ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਵੀ ਸਿੱਖ ਆਜ਼ਾਦੀ ਚਾਹੁੰਦੇ ਨੇ। ਕਿਉਂਕਿ ਜਿੱਦਾਂ 2017 'ਚ ਜਦੋਂ ਪੰਜਾਬ 'ਚ ਜੰਗ ਦਾ ਮਾਹੌਲ ਲੱਗਾ ਸੀ, ਤੇ ਉਦੋਂ ਹਿੰਮਤ ਸਿੰਘ ਸਾਡੇ ਮੇਰੇ ਖਿਆਲ 'ਚ ਨਾਲ ਸੀਗੇ, ਅਸੀਂ ਯੂਕਰੇਨ ਜਿਹੜਾ ਆ ਸਿਟੀ ਕੌਂਸਲ ਦੇ ਜਿਹੜੇ ਸਿਕਿਉਰਿਟੀ ਕੌਂਸਲ ਆ ਉਹਨੂੰ ਹੈੱਡ ਕਰਦਾ ਸੀਗਾ ਯੂਕਰੇਨ ਕੰਟਰੀ, ਉਹਦੇ ਜਿਹੜੇ ਐਂਬੈਸਡਰ ਨੂੰ ਅਸੀਂ ਸਮਾਂ ਲਿਆ ਸੀ ਉਹਨੂੰ ਮਿਲਣ ਵਾਸਤੇ, ਤੇ ਜਿਹੜਾ ਉਹਦਾ ਜਦੋਂ 15 ਮਿੰਟ ਦਾ ਸਾਨੂੰ ਸਮਾਂ ਮਿਲਿਆ ਤੇ ਇਵੈਂਚੁਅਲੀ ਇਟ ਐਂਡਡ ਅਪ ਐਟ 2 ਆਵਰਸ ਦ ਮੀਟਿੰਗ। ਮਤਲਬ ਉਹਦੇ ਜਿਹੜਾ ਸਟਾਫ ਸੀਗਾ, ਉਸ ਸਟਾਫ ਨੂੰ ਨਹੀਂ ਪਤਾ ਸੀ ਵੀ 1984 'ਚ ਤੁਹਾਡੇ ਨਾਲ ਕੀ ਹੋਇਆ, ਤੇ ਈਵਨ ਕਿ ਉਹ ਡਿਪਲੋਮੈਟਿਕ ਸਟਾਫ ਸੀਗਾ, ਪੜ੍ਹੇ ਲਿਖੇ ਬੰਦੇ ਹੁੰਦੇ ਆ, ਤੇ ਉਦੋਂ ਸਾਡੇ ਮਨ 'ਚ ਕਿਤੇ ਨਾ ਕਿਤੇ ਗੱਲ ਆਈ ਵੀ ਸਾਨੂੰ ਜਿਹੜਾ ਆ ਹਰ ਇੱਕ ਅਫੀਸ਼ੀਅਲ ਜਿਹੜਾ ਦੁਨੀਆ ਤੇ ਕਿਤੇ ਵੀ ਕਿਸੇ ਵੀ ਮੁਲਕ 'ਚ ਕਿਸੇ ਵੀ ਫੀਲਡ 'ਚ ਆ, ਉਹਦੇ ਟੇਬਲ ਤੇ ਜਿਹੜੀ ਆ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਫਾਈਲ ਆ ਉਹਨੂੰ ਉਸ ਤੱਕ ਪਹੁੰਚਾਉਣੀ ਜਿਹੜਾ ਸਾਡਾ ਫਰਜ਼ ਬਣਦਾ। ਜੀ ਬਿਲਕੁਲ। ਸੋ ਇੱਕ ਸਵਾਲ ਅੰਤ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਜਵਾਬ ਦੇ ਸਕੋ ਵੀ ਜਿਵੇਂ ਅਸੀਂ ਸਾਡੀ ਸਟਰਗਲ ਨੂੰ ਜੇ ਕਸ਼ਮੀਰ ਦੇ ਨਾਲ ਕੰਪੇਅਰ ਕਰਨਾ ਹੋਵੇ, ਕਸ਼ਮੀਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜੇ ਰੈਜ਼ੋਲੂਸ਼ਨ ਨੇ 17-18 ਕੀਤੇ ਜਾ ਚੁੱਕੇ ਨੇ ਪਲੇਬਸਾਈਟ ਦੇ, ਸੈਲਫ ਡਿਟਰਮੀਨੇਸ਼ਨ ਦੇ, ਤੇ ਉਹਨਾਂ ਦੇ ਨਾਲ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਤਾਂ ਕੀ ਨਜ਼ਰ ਆਉਂਦਾ ਵੀ ਜਿਹੜੀ ਸਾਡੀ ਸਟਰਗਲ ਹੈਗੀ ਹੈ ਕਿ ਉਹ ਬਹੁਤ ਹਜੇ ਜਿਵੇਂ ਕਹਿੰਦੇ ਵੀ ਪਹਿਲੇ ਪੜਾਅ ਤੇ ਹੈਗੀ ਹੈ ਜਦੋਂ ਅਸੀਂ ਉਹਨਾਂ ਦੇ ਨਾਲ ਦੇਖਦੇ ਹਾਂ, ਜਾਂ ਸੰਭਵ ਲੱਗਦਾ ਵੀ ਕਸ਼ਮੀਰ ਤੇ ਜਿਹੜੀ ਪੰਜਾਬ ਹੈਗਾ ਕਦੇ ਆਜ਼ਾਦ ਹੋ ਸਕਣਗੇ? ਦੇਖੋ, ਜਿਹੜਾ ਰਿਲੇਟਿਵ ਕੁਐਸਚਨ ਆਉਂਦਾ ਵੀ ਇਹਦੇ ਤੁਹਾਡੇ 'ਚ ਨਿਕਲਦਾ ਆ ਵੀ ਕਸ਼ਮੀਰ ਵਾਲੇ ਕੀ ਕਰ ਰਹੇ ਨੇ, ਜਾਂ ਉਹਨਾਂ ਦਾ ਜਿਹੜਾ ਰੈਫਰੈਂਡਮ ਉਹ ਕਿਉਂ ਨਹੀਂ ਕਰਵਾ ਸਕੇ। ਜੇ ਉਹਨਾਂ ਦਾ ਪਾਸ ਹੋਇਆ ਮਤਾ, ਜੇ ਉਹਨਾਂ ਦਾ ਨਹੀਂ ਹੋਇਆ ਤਾਂ ਸਿੱਖਾਂ ਦਾ ਕਿੱਦਾਂ ਹੋਊਗਾ? ਪਰ ਦੇਖੋ, ਤੁਸੀਂ ਉਹਨਾਂ ਨੂੰ ਸਾਡੇ ਨਾਲ ਨਹੀਂ ਮਿਲਾ ਸਕਦੇ। ਤੁਸੀਂ ਕਸ਼ਮੀਰੀਆਂ ਦਾ ਜੈਨੋਸਾਈਡ 1947 ਤੋਂ ਹੋ ਰਿਹਾ, ਉਹਨਾਂ ਨੇ ਇੱਕ ਸ਼ਹਿਰ 'ਚ ਵੀ ਆਪਣਾ ਰੈਜ਼ੋਲੂਸ਼ਨ ਨਹੀਂ ਪਵਾ ਸਕੇ ਵੀ ਸਾਡਾ ਜੈਨੋਸਾਈਡ ਹੋ ਰਿਹਾ, ਇਹਨੂੰ ਰੈਕਗਨਾਈਜ਼ ਕਰੋ। ਸਿੱਖਾਂ ਨੇ ਪਵਾ ਲਿਆ, ਸਿੱਖਾਂ ਨੇ ਦੁਨੀਆ ਦੀਆਂ ਸਟੇਟਾਂ 'ਚ ਵੀ ਪਵਾ ਲਿਆ, ਸਿਟੀਆਂ 'ਚ ਵੀ ਪਵਾ ਲਿਆ, ਉਹ ਨਹੀਂ ਕਰ ਸਕੇ। ਮਤਲਬ ਉਹ ਕੈਪੇਬਲ ਹੀ ਨਹੀਂ ਹੈਗੇ ਇਸ ਡਾਕੂਮੈਂਟੇਸ਼ਨ ਕੰਮ ਲਈ ਕਸ਼ਮੀਰੀ, ਵੀ ਉਹ ਕਿਤੇ ਵੀ ਆਪਣਾ ਇੱਕ ਰੈਜ਼ੋਲੂਸ਼ਨ ਵੀ ਪਵਾ ਲੈਣ। ਹੁਣ ਸਿੱਖਾਂ ਨੇ ਭਾਵੇਂ ਨਰਿੰਦਰ ਮੋਦੀ ਕੈਨੇਡਾ 'ਚ ਆਇਆ ਸੀਗਾ, ਉਹਦੇ ਆਪਣੇ ਜਿਹੜੇ ਅਰੈਸਟ ਵਾਰੰਟ ਵੀ ਇਸ਼ੂ ਹੋਏ ਸੀਗੇ ਹਿਊਮਨ ਰਾਈਟ ਵਾਇਲੇਸ਼ਨ ਦੇ ਉੱਤੇ, ਤੇ ਉਹਦੇ ਕੋਲ ਇਮਿਊਨਿਟੀ ਹੋਣ ਕਰਕੇ ਉਹ ਐਕਸੀਕਿਊਟ ਨਹੀਂ ਹੋਏ, ਪਰ ਜਦੋਂ ਉਹ ਲੱਥ ਜਾਊਗਾ ਪ੍ਰਾਈਮ ਮਿਨਿਸਟਰ ਤੋਂ ਉਹ ਐਗਜ਼ੀਕਿਊਟ ਹੋ ਸਕਦੇ ਨੇ। ਕਸ਼ਮੀਰੀ ਨੇ ਦੱਸੋ ਕਿਹੜਾ ਕਰਵਾ ਲਿਆ? ਉਹ ਨਹੀਂ ਕਰਵਾ ਸਕੇ। ਜਾਂ ਹੋਰ ਹਿਊਮਨ ਰਾਈਟ ਵਾਇਲੇਟਰਸ ਜਿਹੜੇ ਨੇ ਦੁਨੀਆ ਤੇ ਆਉਂਦੇ ਨੇ, ਪੁਲਿਸ ਅਫਸਰ ਜਦੋਂ ਸਿੱਖ ਫॉर ਜਸਟਿਸ ਜਾਂ ਉਹ ਪੋਲੀਟੀਕਲ ਲੀਡਰ ਆਉਂਦੇ ਨੇ, ਉਹਨਾਂ ਨੂੰ ਦੁਨੀਆ ਦੀ ਅਦਾਲਤਾਂ 'ਚ ਕਟਹਿਰੇ 'ਚ ਸਿੱਖ ਕੌਮ ਖੜੀ ਕਰਦੀ ਆ। ਕਸ਼ਮੀਰੀ ਨੇ ਕਦੇ ਕੋਈ ਖੜਿਆ? ਨੋ, ਨਾ ਉਹ ਕਰ ਸਕਦੇ, ਉਹ ਕੈਪੇਬਲ ਹੀ ਨਹੀਂ ਹੈਗੇ ਰੈਫਰੈਂਡਮ ਮਤਲਬ ਉਹ ਦੁਨੀਆ 'ਚ ਆਪਣੀ ਆਵਾਜ਼ ਚੱਕ ਸਕਣ। ਪਰ ਸਿੱਖ ਜਿਹੜੇ ਨੇ ਤੁਹਾਡੇ ਕੋਲ ਪ੍ਰੂਫ ਆ, ਅਸੀਂ ਦੁਨੀਆ 'ਚ ਆਪਣੇ ਸ਼ਹਿਰਾਂ 'ਚ ਆਪਣੇ ਰੈਜ਼ੋਲੂਸ਼ਨ ਪਵਾਏ ਨੇ, ਸਟੇਟਾਂ 'ਚ ਪਵਾਏ ਨੇ, ਦੁਨੀਆ ਦੀ ਹਰ ਅਦਾਲਤ 'ਚ ਅਸੀਂ ਹਿਊਮਨ ਰਾਈਟ ਵਾਇਲੇਟਰਸ ਨੂੰ ਖੜਾ ਕਰਿਆ ਆ। ਪ੍ਰੈਜ਼ੀਡੈਂਟ ਓਬਾਮਾ ਸਾਡੇ ਹੱਕ 'ਚ ਬੋਲਿਆ, 2 ਵਾਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਹਾਰਪਰ ਵੀ ਕਹਿ ਕੇ ਗਿਆ ਆ ਵੀ ਸਿੱਖਾਂ ਦਾ ਖਾਲਿਸਤਾਨ ਹੱਕ ਬਣਦਾ ਆ। ਜਸਟਿਨ ਟਰੂਡੋ ਨੇ ਕਿਹਾ ਜੀ ਮੈਂ ਸਟਾਪ ਨਹੀਂ ਕਰ ਸਕਦਾ, ਇਹਦਾ ਹੱਕ ਬਣਦਾ। ਤੁਸੀਂ ਦੱਸ ਦਿਓ ਕਦੇ ਹਾਰਪਰ ਨੇ ਕਿਹਾ ਹੋਵੇ ਕਸ਼ਮੀਰੀਆਂ ਦਾ ਹੱਕ ਬਣਦਾ ਜਾਂ ਜਸਟਿਨ ਟਰੂਡੋ ਨੇ? ਦੇ ਕੈਨੋਟ ਡੂ ਇਟ। ਮਤਲਬ ਉਹਨਾਂ ਦੀ ਅਪਰੋਚ ਇਹ ਹੈ ਨਹੀਂ ਕਸ਼ਮੀਰੀਆਂ ਦੀ
ਸੋ ਸਿੱਖਾਂ ਦਾ ਜਿਹੜਾ ਅਪਰ ਹੈਂਡ ਆ ਉਹ ਰੈਫਰੈਂਡਮ ਦਾ ਸਾਡਾ ਅਪਰੋਚ ਦਾ ਹੈਗਾ। ਅਸੀਂ ਯੂਨਾਈਟਿਡ ਨੇਸ਼ਨ ਨੂੰ ਵੀ ਅਪਰੋਚ ਕਰ ਲੈਣੀ ਆ, ਅਸੀਂ ਦੁਨੀਆ ਦੇ ਮੁਲਕਾਂ ਨੂੰ ਵੀ ਅਪਰੋਚ ਕਰ ਲੈਣੀ ਆ ਤੇ ਰੈਫਰੈਂਡਮ ਵੀ ਜਿਹੜਾ ਸਕਸੈਸਫੁਲੀ ਕਰਵਾ ਲਾਂਗੇ। ਸੋ ਜਿਹੜੀ ਕੰਪੇਅਰ ਕਰਨਾ ਵੀ ਜੇ ਕਸ਼ਮੀਰ ਹੀ ਨਹੀਂ ਕਰਾ ਸਕੇ ਤੇ ਸਿੱਖ ਕਿਵੇਂ ਕਰਾ ਲੈਣਗੇ? ਤੁਹਾਡੇ ਸਾਹਮਣੇ ਆ ਸਿੱਖਾਂ ਨੇ ਇਹੋ ਜਿਹੀਆਂ ਮੱਲਾਂ ਮਾਰੀਆਂ ਜਿਹੜੇ ਕਸ਼ਮੀਰੀ ਕਦੇ ਮਾਰ ਹੀ ਨਹੀਂ ਸਕੇ, ਭਾਵੇਂ ਉਹਨਾਂ ਕੋਲ 50 ਮੁਲਕ ਨੇ, 50 ਮੁਸਲਮਾਨ ਮੁਲਕ ਨੇ, ਬਟ ਦੇ ਕੈਨ ਨਾਟ ਡੂ ਇਟ। ਸਿੱਖਾਂ ਤੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਆ, ਵੀ ਵਿਲ ਬੀ ਸਕਸੈਸਫੁਲ। ਜੀ ਹਿੰਮਤ ਸਿੰਘ ਜੀ, ਅੰਤ ਦੇ ਵਿੱਚ ਜਿਹੜੇ ਅੱਜ ਦੋ ਅਸੀਂ ਇਹ ਟੌਪਿਕਸ ਡਿਸਕਸ਼ਨ ਦੇ ਅਧੀਨ, ਵਿਚਾਰ ਚਰਚਾ ਦੇ ਅਧੀਨ ਲਿਆਂਦੇ ਆ, ਤਾਂ ਕੀ ਕਹਿਣਾ ਚਾਹੋਗੇ ਇਹਨਾਂ ਦੋਵਾਂ ਬਾਰੇ, ਖਾਸ ਤੌਰ ਤੇ ਜਦੋਂ ਅਸੀਂ ਸਾਡੇ ਦਰਸ਼ਕਾਂ ਦੀ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹਦੇ ਨਾਲ ਜੋੜਦਾ ਕਿ ਜਿਵੇਂ ਪ੍ਰਾਪਤੀ ਇਹ ਵੱਡੀ ਕਨੈਕਟੀਕਟ ਦੀ ਅਸੀਂ ਪਹਿਲੀ ਗੱਲ ਕਰਕੇ ਹਟੇ ਆ ਸਿੱਖ ਜੈਨੋਸਾਈਡ ਦੀ, ਜਿਵੇਂ ਅਪ੍ਰੈਲ ਦੇ, ਹੁਣ ਜੱਗਾ ਜੀ ਉਹਨੇ ਗੱਲ ਕਰਦੇ ਸੀ ਅਪ੍ਰੈਲ ਦੇ ਮਹੰਤ ਦੇ ਵਿੱਚ ਅਸੀਂ ਇਸੇ ਸਾਲ ਨਿਊ ਜਰਸੀ ਸਟੇਟ ਦੇ ਵਿੱਚ ਵੀ ਇੱਕ ਬਿੱਲ ਪਾਸ ਕਰਾਇਆ ਸੀ, ਉਹ ਸੀ ਸਿੱਖ ਅਵੇਅਰਨੈਸ ਮੰਥ ਜੀ, 14 ਅਪ੍ਰੈਲ ਐਜ ਏ ਨੈਸ਼ਨਲ ਸਿੱਖ ਡੇ ਜੀ। ਦੇਖੋ ਜਿਹੜੇ ਸਿੱਖ ਆ ਉਹ ਬੜੇ ਐਕਟਿਵ ਆ ਸਾਰੀਆਂ ਕੰਟਰੀਆਂ ਦੇ ਵਿੱਚ, ਇਹ ਵੀ ਜਿਹੜੀ ਆ ਉਹ ਕੋਆਰਡੀਨੇਸ਼ਨ ਵੱਲੋਂ ਸਹਿਯੋਗੀ ਜਥੇਬੰਦੀਆਂ ਵੱਲੋਂ ਅਸੀਂ ਜਿਹੜਾ ਉਹ ਐਫਰਟ ਕਰਕੇ ਜਿਹੜਾ ਉਹ ਵੀ ਕਾਨੂੰਨ ਬਣਿਆ। ਇਹ ਉਹ ਪਹਿਲਾ ਬਿੱਲ ਸੀਗਾ ਅਮਰੀਕਾ ਦੇ ਵਿੱਚ, 2 ਬਿੱਲ ਅੱਜ ਤੱਕ ਜਿਹੜੇ ਕਾਨੂੰਨ ਬਣੇ ਆ, ਦੂਜਾ ਇਹ ਸਿੱਖ ਜੈਨੋਸਾਈਡ ਦਾ ਜਿਹੜਾ ਆ ਉਹ ਹੋਇਆ। ਸੋ ਮੈਂ ਸਮਝਦਾ ਜਿਵੇਂ ਇਹ ਜਿਹੜੇ ਐਫਰਟ ਆ ਸਿੱਖ ਐਕਟਿਵ ਹੋਏ ਆ ਨਾ, ਜਿਵੇਂ ਤੁਸੀਂ ਸਵਾਲ ਕਸ਼ਮੀਰ ਦੇ ਸੰਦਰਭ 'ਚ ਕਰ ਰਹੇ ਸੀ, ਦੇਖੋ ਅੱਜ ਅਮਰੀਕਾ ਦੀ ਧਰਤੀ ਤੇ ਭਾਰਤ ਵਿੱਚੋਂ ਕੋਈ ਵੀ ਕਾਤਲ ਹੋਵੇ ਸਿੱਖਾਂ ਦਾ, ਇਹਨਾਂ ਨੇ ਸਿੱਖ ਜੈਨੋਸਾਈਡ ਕੀਤੀ ਆ, ਈਵਨ ਉੱਥੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂ ਨਾ ਹੋਵੇ, ਅੱਜ ਉਹਨੂੰ ਘੇਰਿਆ ਜਾਂਦਾ ਅਮਰੀਕਾ ਦੇ ਵਿੱਚ, ਉਹਦੇ ਅੰਗੇਜਡ ਸੰਮਨ ਜਾਰੀ ਕਰਾਏ ਜਾਂਦੇ ਆ, ਸਿੱਖ ਐਕਟਿਵ ਹਨ। ਦੇਖੋ ਇਹ ਜਿਹੜੀਆਂ ਚੀਜ਼ਾਂ ਆ ਸਿੱਖ ਪੂਰਾ ਜਾਗ ਚੁੱਕੇ ਆ, ਖਾਸ ਕਰਕੇ ਨੌਜਵਾਨ ਆਪਣੇ ਉਸ ਖਿੱਤੇ ਦੀ ਜਿਹਦੇ ਉੱਤੇ ਭਾਰਤ ਨੇ ਕਬਜ਼ਾ ਕੀਤਾ ਉਹਦੀ ਪ੍ਰਾਪਤੀ ਵਾਸਤੇ, ਆਜ਼ਾਦੀ ਵਾਸਤੇ, ਕਿਉਂਕਿ ਅੱਜ ਵੀ ਭਾਰਤ ਵਿੱਚ ਅਲੱਗ-ਅਲੱਗ ਢੰਗ ਤਰੀਕਿਆਂ ਦੇ ਨਾਲ ਸਿੱਖ ਜੈਨੋਸਾਈਡ ਜਿਹੜਾ ਉਹ ਕਿਸਾਨੀ ਦੇ ਮਸਲੇ ਹੋਣ, ਚਾਹੇ ਡਰੱਗ ਦੀਆਂ ਗੱਲਾਂ ਕਰ ਲਓ, ਹੋਰ ਕਿੰਨੇ ਪਾਣੀਆਂ ਦੇ ਮਸਲੇ ਹੋਣ, ਬਹੁਤ ਕੁਝ ਚੱਲ ਰਿਹਾ। ਸੋ ਮੈਂ ਸਮਝਦਾ ਇਹ ਹੱਲ ਜਿਹੜਾ ਹੁਣ ਲੰਡਨ ਐਲਾਨਨਾਮੇ ਦੇ ਵਿੱਚ ਛੁਪਿਆ ਹੋਇਆ ਆ ਕਿ ਉੱਥੇ ਆਪਾਂ ਵੱਡੀ ਤਾਦਾਦ ਵਿੱਚ ਜਾ ਕੇ ਟ੍ਰਫੈਲਗਰ ਸਕੁਆਇਰ 12 ਅਗਸਤ ਨੂੰ ਉੱਥੇ ਆਪਣਾ ਸਹਿਯੋਗ ਦਈਏ ਔਰ ਆਜ਼ਾਦੀ ਦੀ ਗੱਲ ਕਰੀਏ, ਆਜ਼ਾਦੀ ਬਾਰੇ ਸੁਣੀਏ ਕਿਵੇਂ ਉਹ ਜਿਹੜੇ ਸੰਭਵ ਹੈਗੀਆਂ ਗੱਲਾਂ ਸਾਰੀਆਂ। ਸੋ ਸਾਡੇ ਪਾਸ ਲੀਗਲ ਟੀਮ ਆ, ਸੋ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਉਹ ਪ੍ਰਾਪਤੀਆਂ ਕਰਾਂਗੇ। ਗੱਲ ਹੈਗੀ ਯੂਨਿਟੀ ਦੀ, ਏਕੇ ਦੀ। ਸੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਆ। ਸੋ TV 84 ਦਾ ਤੁਹਾਡਾ ਧੰਨਵਾਦ ਆ, ਤੁਸੀਂ ਹਮੇਸ਼ਾ ਹੀ ਜਿਹੜੀ ਕੌਮ ਦੀ ਗੱਲ ਕਰਦੇ ਹੋ ਔਰ ਪੰਥ ਤੱਕ ਇਹ ਗੱਲਾਂ ਜਿਹੜੀਆਂ ਐਜ ਏ ਪੰਥਕ ਚੈਨਲ ਹੋਣ ਦੇ ਨਾਤੇ ਲੈ ਜਾਂਦੇ ਆ ਜੀ। ਹਿੰਮਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਦੋਵਾਂ ਦਾ ਹੀ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਅੱਜ ਸਟੂਡੀਓ ਦੇ ਵਿੱਚ ਆ ਕੇ। ਸੋ ਸਾਡੇ ਦਰਸ਼ਕਾਂ ਦੇ ਵੱਲੋਂ ਵੀ ਅੱਜ ਮੈਂ ਇੱਥੇ ਇਸ ਸ਼ੋਅ ਦੇ ਵਿੱਚੋਂ ਇੱਥੇ ਹੀ ਇਜਾਜ਼ਤ ਚਾਹਾਂਗਾ ਤੇ ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡਾ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।